हाँ जी, बंद 369 369। जी। फकर शेर दा आखदे हैन बुरका, भेद फकर दा मूल ना खोलिए नी। जेड़े फकीर हुंदे ने, दे आर व्हील्ड लायंस। शेर दा आखदे हैन बुरका, बुरका दा मतलब व्हील है कि ओ असल च लुके हुए शेर हुंदे ने ते उन्हां दा भेत नहीं खुलना चाहिदा। हुण जेड़ा शेर है वो लिथल है। दुध साफ है वेखना आशकां दा, शक्कर विच प्याज ना घोलिए नी। जेड़े आशिक जिवें वेखदे ने वो इंज ट्रांसपेरेंट है जिवें दुध हुंदा है। ते ये जेड़ा ना एक्सप्रैशन शक्कर विच प्याज घोलना, ये वारिस शाह ने बहुत वरतिया है वैसे अपनी मुख्तलिफ जगह ते शक्कर दा मतलब ते खंड है ते प्याज दा मतलब गंढे ने कि अपना शक्कर विच गंढे नहीं घोल देने चाहिए। वैसे बाय द वे जेह्ड़ी वारिस शाह दा ज़माना सी, उदों शक्कर जेह्ड़ी सी वो बहुत महंगी कमोडिटी सीगी। ਇਹ ਤੁਹਾਨੂੰ ਮੇਰੇ ਖਿਆਲ ਅੰਦਾਜ਼ਾ ਹੋਏਗਾ। ਇੰਨੀ ਮਹਿੰਗੀ ਸੀ ਕਿ ਜਿਹੜੀ ਇਹ ਵੈਸਟ ਇੰਡੀਜ਼ ਦੇ ਵਿੱਚ ਜਿਹੜੇ ਗੁਲਾਮ ਲਿਆਂਦੇ ਗਏ ਨਾ, ਉਹਨਾਂ ਦੀ ਦੋ 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 ਫਸਲਾਂ ਐਸੀਆਂ ਨੇ ਜਿਨ੍ਹਾਂ ਨੇ ਗੁਲਾਮੀ ਨੂੰ ਵਧਾਇਆ ਹੈ। ਇੱਕ ਤੇ ਗੰਨਾ ਹੈ ਔਰ ਦੂਸਰੀ ਕਪਾਹ ਹੈ। ਗੰਨਾ ਜਿਹੜਾ ਹੈ ਨਾ ਉਹ ਕਿਉਂਕਿ ਖੰਡ ਸ਼ੱਕਰ ਬਹੁਤ ਮਹਿੰਗੀ ਵਸਤ ਸੀਗੀ, ਇਸ ਲਈ ਉਹਦੇ 'ਚ ਇਨਵੈਸਟ ਕਰਨਾ। ਲੇਕਿਨ ਮਸਲਾ ਇਹ ਸੀ ਕਿ ਉਸ ਵੇਲੇ ਜਦੋਂ ਆਪਣਾ ਜਦੋਂ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਵੇਲੇ ਸ਼ੱਕਰ ਜਾਂ ਖੰਡ ਜਿਹੜੀ ਹੈ ਅਜੇ ਵੇਲਣੇ ਨਹੀਂ ਸੀ ਆਏ ਤੇ ਉਹ ਬੰਦੇ ਚਿੱਥ ਕੇ ਉਹਦਾ ਰਸ ਜਿਹੜਾ ਗੰਨੇ ਦਾ ਉਹ ਇਕੱਠਾ ਕਰਦੇ ਸੀ। ਇਸ ਲਈ ਉਹਦੇ ਲਈ ਬਹੁਤ ਗੁਲਾਮਾਂ ਦੀ ਲੋੜ ਹੁੰਦੀ ਸੀ ਤੇ ਇਹ ਪੂਰਾ ਵੈਸਟ ਇੰਡੀਜ਼ ਜਿਹੜਾ ਹੈ ਨਾ, ਇਹਦੇ ਵਿੱਚ ਗੁਲਾਮ ਜਿਹੜੇ ਨੇ ਉਹ ਸਿਰਫ ਗੰਨੇ ਦੀ ਵਜ੍ਹਾ ਤੋਂ ਵਸਾਏ ਗਏ ਸਨ। ਇਸੇ ਤਰ੍ਹਾਂ ਤੁਸੀਂ ਦੇਖੋ ਕਪਾਹ ਦਾ ਵੀ ਇਹ ਹੈਗਾ ਕਿ ਕਪਾਹ ਚੁਣਨ ਬਹੁਤ ਮੈਨੂਅਲ ਵਰਕ ਹੈ, ਬਹੁਤ ਉਹਦੇ ਲਈ ਮੈਨੂਅਲ ਲੇਬਰ ਚਾਹੀਦੀ ਹੈ। ਤੇ ਅਮਰੀਕਾ ਦੇ ਜਿਹੜਾ ਸਾਊਥ ਹੈ ਉਹਦੇ ਵਿੱਚ ਕਪਾਹ ਦੇ ਵਾਸਤੇ ਜਿਹੜੇ ਅਫਰੀਕਾ ਤੋਂ ਗੁਲਾਮ ਜਿਹੜੇ ਨੇ ਉਹ ਬਹੁਤ ਸਾਰੇ ਲਿਆਂਦੇ ਗਏ। ਸੋ ਤੁਸੀਂ ਇਹ ਹਮੇਸ਼ਾ ਯਾਦ ਰੱਖਿਓ ਕਿ ਇਹ ਜਿਹੜੀਆਂ ਦੋ ਫਸਲਾਂ ਨੇ ਨਾ, ਗੰਨਾ ਤੇ ਕਪਾਹ, ਇਹਨਾਂ ਦਾ ਸਲੇਵਰੀ ਨਾਲ ਬਹੁਤ ਮੁੱਢਲਾ ਤਾਲੁਕ ਹੈ। ਅੱਛਾ ਜੀ, ਦੁੱਧ ਸਾਫ਼ ਹੈ ਵੇਖਣਾ ਆਸ਼ਕਾਂ ਦਾ, ਸ਼ੱਕਰ ਵਿੱਚ ਪਿਆਜ਼ ਨਾ ਘੋਲੀਏ ਨੀ। ਸਰੇ ਖੈਰ ਸੋ ਹੱਸ ਕੇ ਆਣ ਦੀਜੇ। ਸਰੇ ਮਤਲਬ ਇਫ ਯੂ ਕੈਨ ਅਫੋਰਡ, ਅਗਰ ਤੁਸੀਂ ਅਫੋਰਡ ਕਰ ਸਕਦੇ ਹੋ ਤੇ ਜਿਹੜੀ ਆਮਦ ਹੈ, ਖੈਰ ਜਿਹੜੀ ਹੈ ਜਿਹੜੀ ਉਹ ਹੱਸ ਕੇ ਦੇ ਦਈਏ। ਲਈਏ ਦੁਆ ਤੇ ਮਿੱਠੜਾ ਬੋਲੀਏ ਜੀ, ਤੇ ਦੇਣ ਵਾਲੇ ਕੋ ਆਪਣਾ ਦੁਆ ਲਈਏ ਤੇ ਮਿੱਠਾ ਬੋਲੀਏ। ਲਈਏ ਅੱਗ ਚੜਾਏ ਕੇ ਵੱਧ ਪੈਸਾ, ਪਰ ਤੋਲ ਥੀ ਘਟ ਨਾ ਤੋਲੀਏ ਨੀ। ਲਈਏ ਅੱਗ, ਅੱਗ ਮਤਲਬ ਅੱਗ ਦਾ ਮਤਲਬ ਹੈ ਭਾ, ਕਿਸੇ ਸ਼ੈ ਦਾ ਮੁੱਲ।
ਲਈਏ ਅੱਗ ਚੜਾਏ ਕੇ ਵੱਧ, ਮਤਲਬ ਜਿਹੜਾ ਤੁਸੀਂ ਰੇਟ ਹੈ ਉਹਨੂੰ ਬੇਸ਼ੱਕ ਵਧਾ ਕੇ ਦੱਸੋ, ਪਰ ਮੁਨਾਫਾ ਕਮਾਉਣ ਲਈ ਘੱਟ ਨਾ ਤੋਲੀਏ। ਤੁਹਾਨੂੰ ਪਤਾ ਨਾ ਕਿ ਇਹ ਘੱਟ ਤੋਲਣਾ ਜਿਹੜਾ ਇਹ ਬੜਾ ਆਮ ਹੈਗਾ ਹਿੰਦੁਸਤਾਨ ਪਾਕਿਸਤਾਨ ਦੇ ਵਿੱਚ। ਬੁਰਾ ਬੋਲ ਨਾ ਰੱਬ ਦਿਆਂ ਪੂਰਿਆਂ ਨੂੰ, ਨੀ ਬੇਸ਼ਰਮ ਕੁਪੱਤੀਏ ਲੋਲੀਏ ਨੀ। ਜਿਹੜੇ ਰੱਬ ਦੇ ਪੂਰੇ ਨੇ, ਯਾਨੀ ਜਿਹੜੇ ਪਰਫੈਕਟ ਨੇ ਰੱਬ ਦੀ ਨਜ਼ਰ ਦੇ ਵਿੱਚ, ਉਹਨਾਂ ਨੂੰ ਬੁਰਾ ਉਹਨਾਂ ਦੀ ਬੁਰਾਈ ਨਾ ਕਰ। ਨੀ ਬੇਸ਼ਰਮ ਕੁਪੱਤੀਏ, ਕੁਪੱਤੀਏ ਉਹ ਜਿਹੜੀ ਝਗੜਾ ਕਰਨ ਵਾਲੀ ਕੁਪੱਤ ਤੋਂ ਬਣਿਆ ਹੈ। ਕੁਪੱਤੀਏ ਲੋਲੀਏ ਨੀ। ਲੋਲੀ ਦਾ ਮਤਲਬ ਹੈਗਾ ਮੱਤ ਤੇ ਜ਼ੋਰ ਵੱਲੋਂ ਜਿਹੜੀ ਮਾੜੀ ਹੋਵੇ ਜਾਂ ਮਾੜਾ ਹੋਵੇ। ਮਸਤੀ ਨਾਲ ਫਕੀਰ ਤੂੰ ਦੈਂ ਗਾਲੀ, ਵਾਰਿਸ਼ਾ ਦੋ ਠੋਕ ਮੰਡੋਲੀਏ ਨੀ। ਤੂੰ ਮਸਤੀਆਂ ਦੇ ਵਿੱਚ ਫਕੀਰਾਂ ਨੂੰ ਗਾਲਾਂ ਦੇ ਰਹੀ ਹੈ, ਵਾਰਿਸ਼ਾ ਦੋ ਠੋਕ ਮਨੋਲੀਏ ਨੀ। ਵਾਰਿਸ਼ਾ ਤੂੰ ਦੋ ਮੋਟੀਆਂ ਰੋਟੀਆਂ ਵਰਗੀ ਹੈ। ਜਿਹੜਾ ਇਹ ਕਹਿੰਦੇ ਨਾ ਦੋ ਠੋਕ ਨਾ ਬੋਲੀਏ ਨਹੀਂ, ਇਹ ਇੱਥੇ ਚੜ੍ਹਦੇ ਨॉट ਪੰਜਾਬ ਦੇ ਵਿੱਚ ਪਰ मतलब यूपी वगैरह विच दो टुक सुना दिया, किसी को दो टुक सुना दिया, मतलब के मुंह ते साफ मुंह ते सुना दिता। ते सर जी एक जेड़ा एक पहली सॉरी एक जेड़ी पहली लाइन है, फकर शेर दा आखदे हैन बुरका, ਇਹਦਾ ਮਤਲਬ ਇਹ ਤੇ ਨਹੀਂ ਕਿ ਵੀ ਜਿਹੜੇ ਮਤਲਬ ਕਿ ਇਹਦਾ ਇਹ ਵੀ ਸੋਚ ਸਕਦੇ ਆ ਕਿ ਵੀ ਜਿਹੜਾ ਫਕਰ ਦੇ ਰਸਤੇ ਤੁਰਦਾ ਆ ਉਹਨੂੰ ਤੁਸੀਂ ਘੱਟ ਨਾ ਸਮਝੋ, ਸ਼ੇਰ ਦਾ ਦਿਲ ਰੱਖਦਾ, ਉਹਦੇ ਚ ਇੰਨੀ ਹਿੰਮਤ ਹੋਣੀ ਚਾਹੀਦੀ ਹੈ ਨਾ ਕਿ ਮਤਲਬ ਫਕਰ ਜਿਹੜਾ ਹੈ ਉਹ ਉਹਦੇ ਵਿੱਚ ਉਹ ਕੈਰੈਕਟਰਿਸਟਿਕਸ ਹੁੰਦੇ ਨੇ ਜਿਹੜੇ ਸ਼ੇਰ ਚ ਹੁੰਦੇ ਨੇ, ਲੇਕਿਨ ਉਹ ਛੁਪੇ ਹੋਏ ਹੁੰਦੇ ਨੇ। ਅੰਡਰਐਸਟੀਮੇਟ ਨਾ ਕਰੋ। ਤੇ ਇਸ ਵਾਸਤੇ ਉਹਦਾ ਭੇਤ ਨਾ ਖੋਲੋ, ਕਿਉਂਕਿ ਭੇਤ ਖੋਲੋਗੇ ਤੇ ਫਿਰ ਤੁਸੀਂ ਉਹ ਤੁਹਾਡਾ ਕੰਮ ਖਰਾਬ ਹੋ ਜਾਏ। You have to face the consequences then. Yes. डॉक्टर साहब ये दो ठोक वो वाले तो नहीं, दो ठोकी छोड़ो मतलब दो मारी छोड़ो? नहीं दो ठोक जो साफ। अच्छा ठीक। चलो जी अगला बंद। असी भूत दी अकल, ये हुण सहती कह रही है, असी भूत दी अकल गवा दईए, सानू लाभ भूत डरावना है। कहंदी असी तो भूतां दी अकल गवा देने, अकल गवा देने, तू सानू ये बभूत यानी सुआह मार के ते सानू डरा रहे हैं। त्रिंजन वेख के बहुतियां छैल कुड़ियां उत्थे किंग दी तार वजाऊं। जिथे भी कुड़ियां त्रिंजन दे विच इकट्ठियां हुंदियां ने, त्रिंजन वेख के बहुतियां वहियां ते छेल कुड़ियां जिहड़ियां अपना शरारती कुड़ियां ने या जवान कुड़ियां ने, उत्थे किंग जिहड़ी है ना वो एक वन स्ट्रिंग इंस्ट्रूमेंट हैगा है, एक तारा उत्थे किंग दी तार वजाउना है। कि आम तौर ते जिहड़े फकीर या बैगर्स हुंदे नाल सन वो किंग वजाउंदे सन मंगण वेले। मेरी भाभी दे नाल तू रम्स मारे, भला आप तू कौन सदाउन है, तू मेरी भाभी दे नाल रमजा मारने इस वेले। विच वो गल ते सही कह रही है, भला आप तू कौन सदाउन है ते तू है की है। वो पई हैरान है नाल जहमत, जहमत का मतलब है मुश्किल विच, बीमारी विच। हैरान मतलब वो बीमारी दे नाल परेशान है,
घड़ी घड़ी क्यों पिया औकाम ने, तू हर मोमेंट दे उत्ते क्यों बोर कर रहे हैं सन। ना तू वेद ना बांदरी ना मुल्ला, ना ते तू कोई हकीम है ना मांदरी है। मांदरी वो होंदे ने जिहड़े सप्पा दा डंगे दा इलाज करदे ने, ना मुल्ला तू बुलाना भी नहीं है जिहड़ा ये तवीज़ लिख के दे सके। झाड़े गैब दे कास नूं पावना है। झाड़े का मतलब है झाड़ा करना, जादू करना। ये तू कादे जादू दे दावे कर रहे हैं। चोर चूड़े मांग है टेढ़ तेरी, चोर या चूड़े वांगू तेरी टेढ़ है। तेरी जेड़ी 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 awkward मैनर है वो चोर या चूड़े वर्गा है। पई जाप दी सरी बनावना है, पई जाप दी। मैनू लगदा है, जाप का मतलब मैनू लगदा है कि तू सिर पढ़वा के रहना है मेरे को। कदी भूतना होए कि झंड खोले, कदी जोगधारी बन आवना है। कदी तू भूतना बन के ते सिर दे वाल खोल के खोल लेना है, ते कदी जोगी दा रूप बना के आ जाना है। इट सिट पगवाड़ ते कुआर गंदल, ये सारियां बूटियां ने। ये बूटियां खोल विखावना है। दारू ना किताब ना हथ शीशी, आकाश दा वेद सदावत। तेरे हाथ विच ना कोई किताब है, ना तेरे हाथ विच कोई बोतल है, शीशी है। ते तू किस गल दा वेद है, किस गल दा हकीम है। जा घरों साडियों निकल भेखे, भेखे का मतलब जिन्हें भेस बदलिया है। साडे घरों तू भेस बदलिया होया है, तू निकल इथों। हुणे जटां दी जोट खुआवना है, ते नहीं ते हुणे तेरी जिहड़ी जटां, जटां दा मतलब वालां दी जिहड़ी तेरी वालां दी जिहड़ियां लड़ां ने उन्हां नूं तू खुआवेगा, इन्हीं मैं पुट लवांगी। खो बाबरियां खपरी भन तोड़ा, खो बाबरियां, बाबरियां हुंदा घुंगरे वाले वाल। तेरे मैं वाल पुट लेने ने, तेरी मैं खपरी भन देनी है। हुणे होर की मूंह खावना है। हुण दस इस तो अलावा, beside that, what do you want to hear from me? रन्ना बलम बऊर दा दीन खोया, वारिस शाह तू कौन सदावना। ਜਿਹੜੀਆਂ ਔਰਤਾਂ ਨੇ ਉਹਨਾਂ ਤੇ ਬਲਮ ਬਊਰ ਜਿਹੜਾ ਸੀ ਪੈਗੰਬਰ ਪ੍ਰੋਫਿਟ, ਉਹਦਾ ਜਿਹੜਾ ਦੀਨ ਸੀ, ਯਾਨੀ ਉਹਦਾ ਜਿਹੜਾ ਬਲੀਫ ਸਿਸਟਮ ਸੀ, ਉਹ ਉਹਨਾਂ ਨੇ ਖੋਲਿਆ ਸੀ। ਤੂੰ ਕਿਹੜੀ ਸ਼ੈ ਹੈ। ਤੁਹਾਨੂੰ ਮੈਂ ਬਲਮ ਬਊਰ ਦਾ ਪਿੱਛੇ ਕਿਤੇ ਦੱਸ ਚੁੱਕੇ ਹਾਂ ਕਿ ਬਲਮ ਬਊਰ ਨਾਲ ਕੀ ਹੋਇਆ ਸੀ। अच्छा जी, अगला बंद। असां मिहनतां डाढियां कीतियां नी, अनी गुंडीए थैटरे जटिए नी। असी ये जिहड़ा योग है ये बड़ी मेहनत दे नाल लिता है। अनी गुंडीए, गुंडी का तुहानूं पता ही है। थैटरे, थैटरे का मतलब है जिहड़ी ड्रामाकारी है, ड्रामाबाज, बेशरम, ढीठ। थैटरे का थिएटर वाला नहीं है, इसका मतलब है बेशरम ते ढीठ। और ठेठ करना कहने ने ना, ठेठ करना किसी नूं। आहो, करामात फकीर दी वेख नहीं, खैर रब थों मंग कपतिए नहीं। फकीर दा कोई जिहड़ा मिरेकल है वो वेखण दी कोशिश ना कर, ते रब कोलों
ਆਪਣੀ ਜਿਹੜੀ ਹੈ ਉਹ ਆਪਣੀ ਖੈਰ ਮੰਗ। ਮਤਲਬ ਇਹ ਸਾਰੇ ਹੀ ਜਿਹੜੇ ਨਾ ਆਪਣਾ ਕਮ ਅਜ਼ ਕਮ ਆਪਣਾ ਇਸਲਾਮ 'ਚ ਵੀ ਕੁਰਾਨ ਦੇ ਵਿੱਚ ਬਾਰ-ਬਾਰ ਆਉਂਦਾ ਹੈ ਕਿ ਮੁਹੰਮਦ ਜਿਹੜੇ ਸਨ ਉਹ ਕਹਿੰਦੇ ਸਨ ਕਿ ਤੁਸੀਂ ਮੇਰੇ ਕੋਲੋਂ ਮੌਜਜ਼ਾ ਨਾ ਵੇਖਣਾ ਚਾਹੋ, ਕਿਉਂਕਿ ਮੇਰੇ ਮੌਜਜ਼ੇ ਕਰਨ ਨਾਲ ਵੀ ਕੋਈ ਫਰਕ ਖਾਸ ਨਹੀਂ ਪੈਂਦਾ। ਤੇ ਉਹ ਮਿਸਾਲ ਦਿੰਦੇ ਸਨ ਮੂਜ਼ਜ਼ ਦੀ, ਕਿਉਂਕਿ ਮੂਜ਼ਜ਼ ਨੇ ਇਹ ਕੀਤਾ ਸੀ, ਉਹਨਾਂ ਨੇ ਉਹਦੇ ਜਿਹੜੀ ਉਹਦੀ ਕੌਮ ਸੀ ਉਹਨਾਂ ਨੇ ਕਿਹਾ ਜੀ ਸਾਨੂੰ ਬੈਠਿਆ ਬਿਠਾਇਆ ਮਿਲਣਾ ਚਾਹੀਦਾ, ਖਾਣਾ ਮੰਨਾ ਸਲਵਾ ਮਿਲਣਾ ਚਾਹੀਦਾ ਸਾਨੂੰ। ਤੇ ਹਜ਼ਰਤ ਮੂਸਾ ਨੇ ਰੱਬ ਨੂੰ ਕਿਹਾ ਜੀ ਇਹਨਾਂ ਨੂੰ ਬੈਠਿਆ ਬਿਠਾਇਆ, ਉਹ ਬੈਠਿਆ ਬਿਠਾਇਆ ਖਾਣਾ ਮਿਲਣ ਲੱਗ ਪਿਆ। ਤੇ ਹਜ਼ਰਤ ਮੂਸਾ ਨੇ ਇਹ ਉਹਨਾਂ ਨੂੰ ਕਿਹਾ ਸੀਗਾ ਆਪਣੀ ਕੌਮ ਨੂੰ, ਉਹ ਯਾਨੀ ਇਹ ਮਿਰਕਲ ਕਰ ਦਿੱਤਾ ਨਾ ਹਜ਼ਰਤ ਯਾਨੀ ਮੂਜ਼ਜ਼ ਨੇ ਕਿ ਮਨੋ ਸਲਵਾ ਆਪ ਹੀ ਆਉਣ ਲੱਗ ਪਿਆ ਉਹਨਾਂ ਕੋਲ। ਤੇ ਲੇਕਿਨ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਰੱਬ ਤੋਂ ਇਲਾਵਾ ਕਿਸੇ ਨੂੰ ਪੂਜਣਾ ਨਹੀਂ, ਲੇਕਿਨ ਉਹਨਾਂ ਦੀ ਕੌਮ ਜਿਹੜੀ ਹੈ ਉਹ ਬਛੜੇ ਨੂੰ ਪੂਜਦੀ ਸੀ। ਤੇ ਉਹ ਕਿਸੇ ਵਜ੍ਹਾ ਤੋਂ ਚਲੇ ਗਏ ਉੱਥੋਂ ਬਾਹਰ, ਤੇ ਉਹਨਾਂ ਦੀ ਐਬਸੈਂਸ ਦੇ ਵਿੱਚ ਉਹਨਾਂ ਦੀ ਕੌਮ ਨੇ ਫਿਰ ਤੋਂ ਬਛੜਾ ਪੂਜਣਾ ਸ਼ੁਰੂ ਕਰ ਦਿੱਤਾ। ਮਤਲਬ ਇਹ ਹੈ ਕਹਿਣ ਦਾ ਕਿ ਇਹ ਜਿਹੜੀ ਮਿਰਕਲ ਹੈ, ਮਿਰਕਲ ਦੇ ਨਾਲ ਕਿਸੇ ਨੂੰ ਕਨਵਿੰਸ ਕਰਨਾ ਕੋਈ ਗੱਲ ਨਹੀਂ ਹੈਗੀ। ਦੂਜੀ ਗੱਲ ਹੈ ਕਿ ਵੈਸੇ ਵੀ ਅਨਨੈਚੁਰਲ ਹੈ। ਕੰਨ ਪਾਟਿਆਂ ਨਾਲ ਨਾ ਜ਼ਿੱਦ ਕੀਜੇ, ਅੰਨੇ ਖੂਹ ਵਿੱਚ ਝਾਤ ਨਾ ਗੱਤੀਏ ਨਹੀਂ। ਕੰਨ ਪਾਟੇ ਮਤਲਬ ਜਿਹੜੇ ਜੋਗੀ ਨੇ ਉਹਨਾਂ ਦੇ ਨਾਲ ਜ਼ਿੱਦ ਨਹੀਂ ਲਾਉਣੀ ਚਾਹੀਦੀ। ਤੇ ਅੰਨਾ ਖੂਹ ਅਬੈਂਡਨਡ ਵੈਲ ਹੁੰਦਾ ਹੈ, ਉਹਨੂੰ ਅੰਨਾ ਖੂਹ ਕਹਿੰਦੇ ਨੇ। ਉਹਦੇ ਵਿੱਚ ਝਾਂਕਣਾ ਨਹੀਂ ਚਾਹੀਦਾ, ਕਿਉਂਕਿ ਇਹ ਮਿੱਥ ਹੈਗੀ ਹੈ ਕਿ ਉਹ ਤੁਹਾਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਮਸਤੀ ਨਾਲ ਤਕੱਬਰੀ ਰਾਤ ਦੇ, ਕਦੀ ਹੋਸ਼ ਦੀ ਅੱਖ ਪਰਤੀਏ ਨਹੀਂ। ਤੂੰ ਰਾਤ ਦਿਨ ਮਸਤੀ ਨਾਲ ਤਕੱਬਰੀ ਗਰੂਰ ਵਿੱਚ ਰਹਿਣੀ ਹੈ, ਤੇ ਕਦੀ ਹੋਸ਼ ਦੀ ਜਿਹੜੀ ਅਵੇਅਰਨੈਸ ਕਾਂਸ਼ੀਅਸਨੈਸ ਦੀ ਅੱਖ ਵੀ ਖੋਲ ਕੇ ਵੇਖ। ਕੋਈ ਦੁੱਖ ਤੇ ਦਰਦ ਨਾ ਰਹੇ ਭੋਰਾ, ਝਾੜਾ ਮਹਿਰ ਦਾ ਜਿਨ੍ਹਾਂ ਨੂੰ ਘੱਤੀਏ। ਜਿਨ੍ਹਾਂ ਨੂੰ ਅਸੀਂ ਮੁਹੱਬਤ ਦਾ ਜਾਦੂ, ਝਾੜਾ ਦਾ ਮਤਲਬ ਜਾਦੂ ਹੈ, ਦੇ ਦਈਏ, ਉਹਨਾਂ ਦਾ ਕੋਈ ਦੁੱਖ ਦਰਦ ਨਹੀਂ ਰਹਿੰਦਾ। ਪੜ ਫੂਕੀਏ ਇੱਕ ਅਜ਼ਮਤ ਸੈਫੀ, ਅਜ਼ਮਤ ਸੈਫੀ ਜੜ ਜਿੰਨ ਤੇ ਭੂਤ ਦੀ ਪਟੀਏ ਨਹੀਂ। ਅਜ਼ਮਤ ਸੈਫੀ ਹੁੰਦੀ ਹੈ ਇੱਕ ਦੁਆ ਜਿਹੜੀ ਕਹਿੰਦੇ ਨੇ ਕਿ ਦੁਸ਼ਮਣ ਨੂੰ ਮਾਰਨ ਲਈ ਸਭ ਤੋਂ ਜ਼ਿਆਦਾ ਅਸਰ ਕਰਦੀ ਹੈ। ਇਹ ਸਭ ਤੋਂ ਉੱਚ ਪੱਧਰੀ ਦੁਆ ਹੈ। ਤੇ ਕਹਿੰਦੇ ਨੇ ਜੀ ਸੈਫੀ ਦੇ ਜਿਹੜੇ ਅਮਲ ਨੇ, ਅਜ਼ਮਤ ਸੈਫੀ ਦੇ ਜਿਹੜਾ ਅਮਲ ਕਰਦੇ ਨੇ, ਉਹਨਾਂ ਦੇ ਕਬਜ਼ੇ 'ਚ 70,000 ਜਿੰਨ ਹੁੰਦੇ ਨੇ। ਤੇਰੇ ਭਾਬੀ ਦੇ ਦੁੱਖੜੇ ਦੂਰ ਹੋਣ, ਅਸੀਂ ਮਹਿਰ ਦਾ ਚਾਪ ਪਲਟੀਏ। ਤੇਰੀ ਭਾਬੀ ਦੇ ਜਿਹੜੇ ਦੁੱਖ ਦਰਦ ਨੇ ਉਹ ਦੂਰ ਹੋ ਜਾਣਗੇ ਜੇ ਅਸੀਂ ਮਹਿਰ ਦੀ ਮਤਲਬ ਮੁਹੱਬਤ ਦੀ ਜਾਂ ਅਫੈਕਸ਼ਨ ਦੀ ਜੇ ਇਜ਼ਹਾਰ ਕਰੀਏ। ਤੇ ਮੂੰਹੋਂ ਮਿੱਠੜਾ ਬੋਲ ਤੇ ਮੋਮ ਹੋ ਜਾ। ਮੂੰਹ ਮਿੱਠੜਾ ਬੋਲ ਤੇ ਮੋਮ ਹੋ ਜਾ। ਮੋਮ ਤੁਹਾਨੂੰ ਪਤਾ ਮੋਮ ਜਿਹੜੀ ਹੈ ਉਹਦਾ ਬੁਨਿਆਦੀ ਸਿਫਤ ਇਹ ਹੈ ਕਿ ਉਹ
ਜਿੱਧਰ ਨੂੰ ਵੀ ਚਾਹੋ ਉਹ ਮੁੜ ਜਾਂਦੀ ਹੈ। ਉਹ ਇੱਕ ਥਾਂ ਉਹ ਮਤਲਬ ਕੋਈ ਰਜਿਸਟ ਨਹੀਂ ਕਰਦੀ। ਨਿੱਘੀ ਹੋ ਨਾ ਕਮਲੀਏ, ਤਿੱਖੀ ਹੋ ਨਾ ਕਮਲੀਏ ਜੱਟੀਏ ਨੀ। ਤੇ ਇੰਨੀਆਂ ਤੇਜ਼ੀਆਂ ਨਾ ਵਿਖਾ ਬੇਵਕੂਫ ਜੱਟੀਏ। ਜਾਂਦੇ ਸਭ ਆਜ਼ਾਰ ਯਕੀਨ ਕਰਕੇ ਵਾਰਿਸ ਸ਼ਾਹ ਦੇ ਪੈਰ ਦੇ ਚੱਟੀਏ ਨੀ। ਆਜ਼ਾਰ ਦਾ ਮਤਲਬ ਹੈ ਤਕਲੀਫਾਂ, ਡਿਫਿਕਲਟੀਜ਼। ਵਾਰਿਸ ਸ਼ਾਹ ਦੇ ਪੈਰ ਜੇ ਚੱਟ ਲਈਏ ਨਾ ਤੇ ਸਭ ਤਕਲੀਫਾਂ ਦੂਰ ਹੋ। ਹਾਂਜੀ, ਅਗਲਾ ਬੰਦ। ਫਰ ਫੇਜਿਆ ਵੀਰ ਬਤਾਲਿਆ ਵੇ, ਔਖੇ ਇਸ਼ਕ ਦੇ ਝਾਰੜੇ ਪਾਵਣਾ ਵੇ। ਫਰਫੇਜਿਆ, ਫਰਫੇਜਿਆ ਦਾ ਮਤਲਬ ਫਰੇਬੀ, ਫਰੇਬ ਕਰਨ ਵਾਲਾ। ਬਤਾਲਿਆ ਦਾ ਮਤਲਬ ਹੈਗਾ ਜਿਨ ਭੂਤ ਕੱਢਣ ਵਾਲਾ। ਫਰਫੇਜਿਆ ਵੀਰ ਬਤਾਲਿਆ ਵੇ, ਔਖੇ ਇਸ਼ਕ ਦੇ ਝਾਰੜੇ ਪਾਵਣਾ। ਤੂੰ ਇਸ਼ਕ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਝਾੜੜੇ ਮਤਲਬ ਉਹਨਾਂ ਦੇ ਜਾਦੂ ਪਾਉਣਾ ਪਿਆ। ਨੈਣਾ ਵੇਖ ਕੇ ਮਾਰਨੀ ਫੂਕ ਸਾਵੇਂ, ਸੁੱਤੇ ਪ੍ਰੇਮ ਦੇ ਨਾਂਗ ਜਗਾਉਣਾ। ਤੂੰ ਅੱਖਾਂ ਵੇਖ ਕੇ ਤੇ ਫੂਕ ਮਾਰ ਕੇ ਤੇ ਜਿਹੜੇ ਇਸ਼ਕ ਦੇ ਸੁੱਤੇ ਹੋਏ ਸੱਪ ਨੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਨਾ ਹੈ। ਅੱਛਾ, ਅੱਗੇ ਜਿਹੜੇ ਆਪਣਾ ਲਾਈਨਾਂ ਨੇ ਨਾ, ਇਹਦੇ ਵਿੱਚ ਵਾਰਿਸ ਸ਼ਾਹ ਨੇ ਜਿਹੜੀਆਂ ਉਸ ਵੇਲੇ ਦੀਆਂ ਵੱਡੀਆਂ ਮੈਡੀਸਨ ਦੇ ਉੱਤੇ ਕਿਤਾਬਾਂ ਸਨ ਉਹਨਾਂ ਦਾ ਜ਼ਿਕਰ ਕੀਤਾ ਹੈ। ਕਰਤਾਸ ਸਕੰਦਰੀ ਤਿਬ ਅਕਬਰ, ਜ਼ਖੀਰਿਓਂ ਬਾਪ ਸੁਣਾਵਣਾ ਵੇ। ਕਾਨੂੰਨ ਇੱਕ ਲੈਣ ਵਿੱਚੋਂ ਕੱਢ ਗਏ। ਕਦੋਂ ਯੂਸਫੀ ਹਾਂ, ਕਦੋਂ ਯੂਸਫੀ ਤਿਬ ਮਿਜ਼ਾਨ ਪੜਿਓ, ਦਸਤੂਰ ਇਲਾਜ ਸਿਖਾਵਣੇ ਵੇ। ਕਰਤਾਸ ਸਕੰਦਰੀ ਤਿਬ ਅਕਬਰ, ਜ਼ਖੀਰਿਓਂ ਬਾਪ ਸੁਣਾਵਣੇ ਵੇ। ਕਾਨੂੰਨ ਮੋਜਜ਼ ਤੋਹਫਾ ਮੋਮਨੀ ਵੀ, ਕਫਾਇਆ ਮੰਸੂਰੀ ਥੇ ਪਾਵਣੇ ਵੇ। ਅੱਛਾ, ਪ੍ਰਾਣ ਸੰਗਲੀ, ਇੱਥੋਂ ਤੱਕ ਤੇ ਮੈਂ ਤੁਹਾਨੂੰ ਦੱਸ ਦੇਣਾ ਕੀ ਹੈਗਾ। ਯੂਸਫੀ ਤਿਬ ਬਾਬਰ ਦੇ ਤੇ ਹਮਾਯੂੰ ਦੇ ਜ਼ਮਾਨੇ ਦੇ ਇੱਕ ਮਸ਼ਹੂਰ ਤਬੀਬ ਦੀ, ਜਿਹੜੀ ਹਕੀਮ ਦੀ ਲਿਖੀ ਹੋਈ ਕਿਤਾਬ ਹੈ ਮਿਜ਼ਾਨ ਉਲ ਤਲਬ। ਹਕੀਮ ਮੁਹੰਮਦ ਅਕਬਰ ਅਰਜ਼ਾਨੀ ਦੀ ਲਿਖੀ ਕਿਤਾਬ। ਕਾਨੂੰਨ ਮੋਜਜ਼ ਮਸ਼ਹੂਰ ਜ਼ਮਾਨਾ ਹਕੀਮ ਬੂ ਅਲੀ ਸੀਨਾ ਦੀ ਕਿਤਾਬ। ਅਲ ਕਾਨੂੰਨ ਦਾ ਖੁਲਾਸਾ ਜਿਹੜਾ ਅਲਾਮਾ ਫਰੀ ਨੇ ਕੀਤਾ। ਇਸ ਦਾ ਉਰਦੂ ਤਰਜਮਾ ਹਕੀਮ ख्वाजा रिजवान अहमद ਕੀਤਾ ਹੈ। ਕਰਤਾਸ ਸਕੰਦਰੀ ਤੇਬੇ ਅਕਬਰ ਸ਼ਾਹਜਹਾਨ ਦੇ ਜ਼ਮਾਨੇ ਦੇ ਹਕੀਮ ਮੁਹੰਮਦ ਅਕਬਰ ਅਰਜਾਨੀ ਦੀ ਲਿਖੀ ਹੋਈ ਕਿਤਾਬ ਤੋਹਫਤੁਲ ਮੋਮਨੀਨ। ਇਹ ਕਿਤਾਬ ਮੁਹੰਮਦ ਮੋਮਨ ਵਲਦ ਮੁਹੰਮਦ ਵਿਅਲਮੀ ਨੇ ਲਿਖੀ ਸੀ। ਇਸ ਵਿੱਚ ਅਰਬੀ, ਹਿੰਦੁਸਤਾਨੀ ਤੇ ਹੋਰ ਤਿੱਬਾਂ ਯਾਨੀ ਮੈਡੀਸਨ ਦੇ ਇਲਾਜਾਂ ਨੂੰ ਇੱਕ ਥਾਂ ਕੀਤਾ ਗਿਆ ਹੈ। ਕਰਾਬਾ ਦੀਨ ਸ਼ਿਫਾਈ ਤੇ ਕਾਦਰੀ, ਇਹ ਵੀ ਹਕੀਮ ਮੁਹੰਮਦ ਅਕਬਰ ਰਜਾਨੀ ਦੀਆਂ ਲਿਖਤਾਂ ਹਨ। ਕਫਾਇਆ ਮੰਸੂਰੀ, ਇਸ ਕਿਤਾਬ ਦਾ ਅਸਲ ਨਾਂ ਕਫਾਇਤੁਲ ਮੁਜਾਹਿਦੀਨ ਹੈ, ਜਿਹੜੀ ਹਕੀਮ ਮਨਸੂਰ ਅਹਿਮਦ ਨੇ ਲਿਖੀ ਤੇ ਸਿਕੰਦਰ ਸ਼ਾਹ ਦੇ ਨਾਂ ਕੀਤੀ ਸੀ। ਇਹ ਮੈਂ ਤੁਹਾਨੂੰ ਇਹਨਾਂ ਕਿਤਾਬਾਂ ਦੇ ਬਾਰੇ ਚ ਪੜ੍ਹ ਕੇ ਸੁਣਾ ਦਿੱਤਾ, ਜਿਹੜੀ ਮੇਰੀ ਰਿਸਰਚ ਹੈਗੀ ਹੈ।
ਅੱਛਾ, ਅੱਗੇ ਆਉਂਦਾ ਹੈ, ਪ੍ਰਾਣ ਸੰਗਲੀ ਵੇਦ ਮਨੋਤ ਸਮਰਤ। ਪ੍ਰਾਣ ਦਾ ਮਤਲਬ ਹੈ ਤੁਹਾਡੇ ਜਿਸਮ ਦੇ ਹਿੱਸੇ। ਪ੍ਰਾਣ ਸੰਗਲੀ ਦਾ ਮਤਲਬ ਹੈ ਤੁਹਾਡੇ ਜਿਸਮ ਦੇ ਹਿੱਸਿਆਂ ਦੇ ਜੋੜ। ਵੇਦ ਮਨੋਤ ਤੁਹਾਡੇ ਜਿਹੜਾ ਸਾਈਕੋਲੋਜੀਕਲ ਜਿਹੜੇ ਪ੍ਰੋਬਲਮ ਨੇ ਉਹਨਾਂ ਦੇ ਬਾਰੇ ਚ। ਸਮਰਤ ਨਿਰਘਟ ਦੇ ਧਿਆ ਫਲਾਉਣੇ ਵੇ, ਤੇ ਇਹਨਾਂ ਨੂੰ ਯਾਦ ਕਰਕੇ ਤੇ ਇਹਨਾਂ ਦੇ ਬਾਬ ਚੈਪਟਰ ਜਿਹੜੇ ਨੇ ਉਹ ਖੋਲਣੇ ਨੇ। ਕਰਾ ਬੀਨ ਸ਼ਫਾਈ ਤੇ ਕਾਦਰੀ ਵੀ ਮੁਤਫਰਕਾ ਤਿਬ ਪੜ ਜਾਵਨੇ ਵੇ। ਕਰਾ ਬੀਨ ਸ਼ਫਾਈ ਤੇ ਕਾਦਰੀ ਇਹ ਵੀ ਹਕੀਮ ਮੁਹੰਮਦ ਅਕਬਰ ਰਜਾਨੀ ਦੀਆਂ ਹਕੀਮੀ ਤੇ ਲਿਖੀਆਂ ਹੋਈਆਂ ਕਿਤਾਬਾਂ ਹੈ। ਕਫਾਇਆ ਮਨਸੂਰੀ, ਇਸ ਕਿਤਾਬ ਦਾ ਅਸਲ ਨਾਂ ਕਫਾਇਤੁਲ ਮੁਜਾਹਿਦੀਨ ਹੈ, ਜਿਹੜੀ ਹਕੀਮ ਮਨਸੂਰ ਅਹਿਮਦ ਨੇ ਲਿਖੀ। तो मैं ਤੁਹਾਨੂੰ ਪਹਿਲੇ ਵੀ ਦੱਸ। ਅੱਛਾ ਜੀ, ਰਤਨ ਜੋਤ ਜੋਗ ਤੇ ਸਾਖ ਮਲ ਮੀਕ ਸੂਜਨ ਸੁਖ ਦੇ ਗੰਗਾ ਥੀ ਆਵਣੇ ਵੇ। ਇਹ ਜਿਹੜਾ ਮਿਸਰਾ ਹੈ ਨਾ, ਇਹ ਮੈਂ ਡਿਸਾਈਫਰ ਨਹੀਂ ਕੀਤਾ, ਇਹ ਮੈਂ ਤੁਹਾਨੂੰ ਡਿਸਾਈਫਰ ਕਰਕੇ ਅਗਲੀ ਕਦੀ ਦੱਸਾਂਗਾ। ਫੈਲਸੂਫ ਜਹਾਨ ਦੀਆਂ ਅਸੀਂ ਰੰਨਾਂ, ਸਾਡੇ ਮਕਰ ਦੇ ਭੇਤ ਕਿਸ ਪਾਵਣੇ ਨੇ। ਫੈਲਸੂਫ ਫਿਲਾਸਫਰ, ਅਸੀਂ ਜਿਹੜੀਆਂ ਇਸ ਜਹਾਨ ਦੀਆਂ ਔਰਤਾਂ ਅਸੀਂ ਫਿਲਾਸਫਰ ਹਾਂ। ਸਾਡੀ ਜਿਹੜੀ ਡਿਸੈਪਸ਼ਨ ਹੈ ਉਹਦੇ ਸੀਕਰਟ ਨੂੰ ਕੋਈ ਲੱਭ ਨਹੀਂ ਸਕਦਾ। ਅਫਲਾਤੂਨ ਸ਼ਾਗਿਰਦ ਗੁਲਾਮ ਅਰਸਤੂ ਲੁਕਮਾਨ ਥੀ ਪੀਰ ਤੁਆਵਣੇ ਵੇ। ਅਫਲਾਤੂਨ ਸਾਡਾ ਸਟੂਡੈਂਟ ਹੈ ਤੇ ਅਰਸਤੂ ਸਾਡਾ ਸਲੇਵ ਹੈ। ਤੇ ਜਿਹੜਾ ਹਕੀਮ ਲੁਕਮਾਨ ਬੜਾ ਮਸ਼ਹੂਰ ਹੈ, ਉਹਦੇ ਕੋਲੋਂ ਅਸੀਂ ਪੈਰ ਧਵਾ ਲੈਣੀ ਹੈ। ਜਿਨ ਇਸ ਜਹਾਨ ਨੂੰ ਜੰਗ ਸਿਆਲ ਵਾਲੇ ਕਾਬੂ ਕਿਸੇ ਦਿਨ ਇਹ ਨਾ ਆਵਣੇ ਵੇ। ਇਹ ਮੇਰੀ ਭਰਜਾਈ ਨੂੰ ਜਿਹੜੇ ਜਿੰਨ ਨੇ ਨਾ, ਇਹ ਝੰਗ ਸਿਆਲ ਦੇ ਖਾਸ ਨੇ, ਇਹ ਕਿਸੇ ਦੇ ਕਾਬੂ ਨਹੀਂ ਹੋਣੇ। ਗੱਲਾਂ ਚਾਹ ਚਵਾ ਦੀਆਂ ਬਹੁਤ ਕਰਨਾ ਹੈ। ਚਾਹ ਚਵਾ ਦੀਆਂ ਮਤਲਬ ਮਿੱਠੀਆਂ ਮਿੱਠੀਆਂ ਮੁਹੱਬਤ ਦੀਆਂ ਗੱਲਾਂ ਬੜੀਆਂ ਤੂੰ ਕਰਨਾ ਹੈ। ਇਹ ਰੋਗ ਨਾ ਤੁਸੀਂ ਜਾਮਣੇ ਨਹੀਂ, ਇਹ ਬਿਮਾਰੀਆਂ ਤੇਰੇ ਕੋਲੋਂ ਨਹੀਂ ਖਤਮ ਕੀਤੀਆਂ ਜਾਣੀਆਂ। ਇਹਨਾਂ ਮਕਰੀਆਂ ਤੋਂ ਕੌਣ ਹੋਵੇ ਚੰਗਾ, ਠੱਗ ਫਿਰਦੇ ਨੇ ਰੰਨਾ ਬੁਲਾਵਣੇ ਵੇ। ਇਹ ਜਿਹੜੇ ਮਕਰੀ ਨੇ, ਇਹ ਜਿਹੜੇ ਡਿਸੈਪਸ਼ਨ ਕਰਨ ਵਾਲੇ ਨੇ, ਇਹਨਾਂ ਕੋਲੋਂ ਕੌਣ ਹੋਵੇ ਚੰਗਾ। ਇਹਨਾਂ ਤੋਂ ਹੋਰ ਕਿਹੜਾ ਚੰਗਾ ਲੱਗ ਸਕਦਾ ਹੈ। ਇਹ ਉਹ ਠੱਗ ਨੇ, ਠੱਗ ਦਾ ਮਤਲਬ ਠੱਗਣ ਵਾਲੇ। ਇਹ ਉਹ ਠੱਗ ਨੇ ਜਿਹੜੇ ਔਰਤਾਂ ਨੂੰ ਮਿਸਲੀਡ ਕਰਨ ਲਈ ਫਿਰ ਰਹੇ ਨੇ, ਗੁਲਾਮਣੇ ਵੇ। ਜਿਹੜੇ ਮਕਰ ਦੇ ਪੈਰ ਖਿਲਾਰ ਬੈਠੇ, ਬਿਨਾਂ ਫਾਟ ਖਾਦੇ ਨਹੀਂ ਜਾਮਣੇ ਵੇ। ਜਿਹੜੇ ਮਕਰ, ਜਿਨ੍ਹਾਂ ਨੇ ਮਕਰ ਦੇ ਜਿਹੜੇ ਪੈਰ ਨੇ, ਫੀਟ, ਉਹ ਫੈਲਾ ਲਏ ਨੇ, ਉਹਨਾਂ ਨੇ ਫਾਟ ਖਾਦੇ ਯਾਨੀ ਮਾਰ ਖਾਦੇ ਬਗੈਰ ਉਹਨਾਂ ਨੇ ਜਾਣਾ ਕੋਈ ਨਹੀਂ ਹੈ। ਮੂੰਹ ਨਾਲ ਕਿਹਾ ਜਿਹੜੇ ਜਾਣ ਨਹੀਂ, ਹੱਡ ਗੋਡੜੇ ਇਤਨਾ ਬਣਾਵਨੇ। ਜਿਹੜੇ ਮੂੰਹ ਜ਼ੁਬਾਨੋਂ ਕਹਿਣ ਦੇ ਨਾਲ, ਮਤਲਬ ਜਿਵੇਂ ਮੈਂ ਤੈਨੂੰ ਕਹਿ ਰਹੀ ਹਾਂ ਕਿ ਚਲਾ ਜਾ, ਤੇ ਉਹ ਜਿਹੜੇ ਨਹੀਂ ਨਾ ਜਾਂਦੇ, ਉਹਨਾਂ ਨੇ ਆਪਣੇ ਹੱਡ ਗੋਡੇ ਜਿਹੜੇ ਨੇ, ਹੱਡੀਆਂ, ਬੋਨਸ ਤੇ ਗੋਡੜੇ, ਨੀਜ਼, ਉਹਨਾਂ ਨੇ ਉਹ ਭਨਵਾ ਕੇ ਜਾਣਾ ਹੈ, ਕਿਉਂਕਿ ਉਹ ਜ਼ੁਬਾਨ ਦੀ ਗੱਲ ਨਹੀਂ ਸਮਝਦੇ। ਵਾਰਿਸ ਸ਼ਾਹ ਹੈ, ਵਾਰਿਸ ਸ਼ਾਹ ਇਹ ਮਾਰ ਹੈ ਬਸ ਐਸੀ
वारिस शाह ये जी कुट है ना, बीटिंग है, ये ऐसी कम्युनिटी है जिन दियो जिन भूत ते दियो नवावने ने। ये ऐसी कम्युनिटी है जिस नाल जिन भूत ते दे जिहड़े ने वो भी न्यो जाते ने, बेंड कर जाते हैं, ਤੁਹਾਡੇ ਥੱਲੇ ਲੱਗ ਜਾਂਦੇ। ਇਹ ਬਹੁਤ ਵਧੀਆ ਗੱਲ ਡਾਕਟਰ ਸਾਹਿਬ, ਇਹ ਜਿਹੜਾ ਅਸਲੀ ਨਾ ਡੰਡਾ ਪੀਰ ਹੈ ਵਿਗੜਿਆ ਵਿਗੜਿਆ ਦਾ, ਉਹੀ ਝਗੜਿਆਂ ਦਾ। ਯਾ ਮੈਂ ਇਹਦੇ ਬਾਰੇ ਇੱਕ ਗੱਲ ਲਿਖੀ ਸੀ, ਮੈਂ ਸ਼ੇਅਰ ਤੁਸੀਂ ਕਹਿੰਦੇ ਮੈਂ ਸੁਣਾ ਦਿੰਦਾ ਐਸੇ ਟਾਈਮ ਦੇ ਉੱਤੇ ਜੀ ਕਿ ਅੱਜ ਕੱਲ ਜੋ ਨਿਆਣਿਆਂ ਦੇ ਬਾਰੇ ਲੋਕੀ ਕਹਿੰਦੇ ਕਿ ਐਵੇਂ ਮਾਰਦੇ ਨੇ ਮਾਪੇ ਕਿ ਨਿਆਣੇ ਫਰੰਟ ਹੋਈ ਜਾਂਦੇ। ਅੱਜ ਕੱਲ ਕੋਈ ਸੁਣਦੇ ਨਹੀਂ ਨਾ ਨਿਆਣੇ। ਐਵੇਂ ਮਾਰਦੇ ਨੇ ਮਾਪੇ ਨਿਆਣੇ ਫਰੰਟ ਹੋਈ ਜਾਂਦੇ, ਅਮਰ ਸਮਝ ਜਾਂਦੇ ਝੱਟ ਜਦੋਂ ਦਸੀਏ ਪੰਜਾਬੀ ਵਿੱਚ। ਅੱਛਾ, ਕੀ ਬਾਤ। ਉਹਨਾਂ ਨੂੰ ਪੰਜਾਬੀ ਚ ਦਸੀਏ ਨਾ, ਮਤਲਬ ਕਿ ਡੰਡੇ ਨਾਲ। ਅੱਛਾ ਜੀ, ਅਗਲਾ ਬੰਦ ਹੈ। ਇਹ ਰਸਮ ਕਦੀਮ ਹੈ ਜੋਗੀਆਂ ਦੀ, ਉਹਨੂੰ ਮਾਰਦੇ ਨੇ ਜਿਹੜੀ ਟੁਰਕਦੀ ਹੈ। ਇਹ ਐਂਸ਼ੀਐਂਟ ਟ੍ਰੈਡੀਸ਼ਨ ਹੈ ਜੋਗੀਆਂ ਦੀ ਕਿ ਉਹ ਸਿਰਫ ਉਹਨੂੰ ਮਾਰਦੇ ਨੇ ਜਿਹੜੀ ਟੁਰ ਕਰਦੀ ਹੈ। ਖੈਰ ਮੰਗਣੇ ਗਏ ਫਕੀਰ ਤਾਈਂ ਅੱਗੇ ਕੁੱਤਿਆਂ ਵਾਂਗਰੂ ਘੁਰਕਦੀ ਹੈ। ਜੇ ਫਕੀਰ ਕੋ ਮੰਗਣ ਆ ਜਾਵੇ ਤੇ ਕੁੱਤਿਆਂ ਵਾਂਗ ਉਹਨੂੰ ਘੁਰਕਦੀ ਹੈ। ਇਹ ਖਸਮ ਦੇ ਖਾਣ ਨੂੰ ਕਿਵੇਂ ਦੇਸੀ ਜਿਹੜੀ ਖੈਰ ਦੇ ਦੇਣ ਤੋਂ ਝੁਰਕਦੀ ਹੈ। ਇਹਨੇ ਆਪਣੇ ਖਸਮ ਨੂੰ ਖਾਣ ਲਈ ਕਿਵੇਂ ਦੇਣਾ ਹੈ ਜਿਹੜੀ ਆਪਣਾ ਆਰਮਸ ਦੇਣ ਤੋਂ, ਖੈਰ ਦੇਣ ਤੋਂ ਜਿਹੜੀ ਹੈ ਉਹ ਬੁਲਾਉਂਦੀ ਹੈ, ਤੰਗ ਹੁੰਦੀ ਹੈ। ਐਡੀ ਪੀਰਨੀ ਅੱਕੇ ਭਲਵਾਨਣੀ ਹੈ, ਇੱਕ ਕੰਜਰੀ ਇਹ ਕਿਸੇ ਤੁਰਕ ਦੀ ਹੈ। ਇਹ ਕੋਈ ਪੀਰਨੀ ਹੈ, ਭਲਵਾਨਣੀ ਹੈ ਜਾਂ ਕਿਸੇ ਤੁਰਕ ਮੁਸਲਮਾਨ ਜਿਹੜੇ ਸਨ ਨਾ ਆਪਣਾ ਮਿਡੀਵਲ ਵਿੱਚ ਹਿੰਦੁਸਤਾਨ 'ਚ, ਉਹਨਾਂ ਸਾਰਿਆਂ ਨੂੰ ਤੁਰਕ ਕਹਿੰਦੇ ਸਨ। ਤੇ ਤੁਰਕ ਦਾ ਮਤਲਬ ਹੈਗਾ ਰੂਲਿੰਗ ਕਲਾਸ, ਉਸ ਵੇਲੇ ਮੁਸਲਮਾਨਾਂ ਦੀ ਰੂਲਿੰਗ ਕਲਾਸ। ਇਹ ਕਿਸੇ ਉਹਦੀ ਰਖੇਲ ਹੈ, ਇਹ ਕਿਸੇ ਤੁਰਕ ਦੀ ਰਖੇਲ ਹੈ। ਪਹਿਲੇ ਫੂਕ ਕੇ ਅੱਗ ਮਹਿਤਾਬੀਆਂ ਨੂੰ, ਫੇਰ ਸਰਦ ਪਾਣੀ ਵੇਖ ਬੁਰਕਦੀ ਹੈ। ਪਹਿਲੇ ਮਹਿਤਾਬੀਆਂ ਨੂੰ ਆਪਣਾ ਅੱਗ ਲਾਉਂਦੀ ਹੈ। ਮਹਿਤਾਬੀਆਂ ਹੁੰਦੀਆਂ ਨੇ ਜਿਹੜੀਆਂ ਰੰਗ ਬਿਰੰਗੀ ਰੋਸ਼ਨੀ ਦੇਣ ਵਾਲੀਆਂ ਮਾਚਿਸ ਦੀਆਂ ਤੀਲੀਆਂ। ਪਹਿਲੇ ਫੂਕ ਕੇ ਅੱਗ ਮਹਿਤਾਬੀਆਂ ਨੂੰ, ਪਿੱਛੋਂ ਸਰਦ ਪਾਣੀ ਵੇਖ ਬੁਰਕਦੀ ਹੈ। ਬੁਰਕਦੀ ਦਾ ਮਤਲਬ ਹੱਥ ਨਾਲ, ਫਿਰ ਪਾਣੀ ਹੱਥ ਨਾਲ ਉਹਨਾਂ ਉੱਤੇ ਛਿੜਕਦੀ ਹੈ। ਰੰਨ ਘੁੰਡ ਨੂੰ ਜਦੋਂ ਪਿਜ਼ਾਰ ਵੱਜਣ, ਜਦੋਂ ਗੁੰਡੀ ਰੰਨ ਨੂੰ ਔਰਤ ਨੂੰ ਪਿਜ਼ਾਰ ਮਤਲਬ ਜੁੱਤੀਆਂ ਵੱਜਣ, ਪਿਜ਼ਾਰ ਨਾਲ ਜੁੱਤੀਆਂ ਵੱਜਣ, ਉੱਥੋਂ ਚੁੱਪ ਚੁਪਾਤੜੇ ਛੁੜਕਦੀ ਹੈ, ਉੱਥੋਂ ਚੁੱਪ ਚੁਪਾਤੇ ਅੱਗੇ ਚਲੀ ਜਾਂਦੀ ਹੈ। ਇੱਕ ਝੁੱਟ ਦੇ ਨਾਲ ਮੈਂ ਪੁੱਟ ਲੈਣੀ ਜਿਹੜੀ ਜ਼ੁਲਫ ਗੱਲਾਂ ਉੱਤੇ ਲੁੜਕਦੀ ਹੈ। ਇੱਕ ਝਟਕੇ ਦੇ ਨਾਲ ਮੈਂ ਤੇਰੀ ਉਹ ਜਿਹੜੀ ਜ਼ੁਲਫ ਹੈ, ਵਾਲਾਂ ਦੀ ਲੱਟ ਜਿਹੜੀ ਹੈ ਉਹ ਪੁੱਟ ਲੈਣੀ ਹੈ। ਸਿਆਣੇ ਜਾਣਦੇ ਹਨ ਵਿੰਨੀ ਜਾਏ ਝੋਟੀ ਜਿਹੜੀ ਸਾਨਾਂ ਦੇ ਮੂਤਰੇ ਗੁਰਕਦੀ ਹੈ। ਸਿਆਣੇ ਜਾਣਦੇ ਨੇ ਕਿ ਉਹ ਝੋਟੀ ਦਾ ਮਤਲਬ ਹੈ ਯੰਗ ਵਰਜਨ ਬਫਲੋ। ਉਹ ਝੋਟੀ ਜਿਹੜੀ ਹੈ ਉਹਨੇ ਵਿੰਨੀ ਜਾਣੀ ਹੈ, ਪੀਰਸਟ। ਵਿੰਨੀ ਜਾਣੇ ਦਾ ਮਤਲਬ ਹੁੰਦਾ ਪੀਰਸਟ ਹੋ ਜਾਣਾ, ਯਾਨੀ ਮਤਲਬ ਤੁਸੀਂ ਸਮਝ ਹੀ ਗਏ ਹੋ, ਜਿਹੜੀ ਸਾਨਾਂ ਦੇ ਮੂਤਰੇ ਗੁਰਕਦੀ ਹੈ। ਜਿਹੜੇ ਸਾਨ ਉਹ ਹੁੰਦੇ ਨੇ ਜਿਹੜੇ ਮੇਲ ਬਫਲੋਜ਼ ਇੰਪ੍ਰੈਗਨੇਟ ਕਰਦੇ ਨੇ ਬਫਲੋਜ਼ ਨੂੰ, ਉਹਨਾਂ ਦੇ ਮੂਤਰਨ ਵਾਲੀ ਥਾਂ ਦੇ ਉੱਤੇ ਜਿਹੜੀ ਆਪਣਾ ਗੁਰਕਦੀ ਹੈ, ਉੱਥੇ
इधर उधर मुंह मारदी है उन्हें भी नहीं जाना है, पीरस हो जाना। फकर जान मंगन खैर भुख मरदे, अगों सगा वांगू सगों दुरकदी है। फकीर ਜਿਹੜੇ ਨੇ ਉਹ ਤੇ ਵਿਚਾਰੇ ਭੁੱਖ ਮੰਗਦੇ, ਖੈਰਾਤ ਮੰਗਦੇ ਨੇ, ਤੇ ਅੱਗੋਂ ਸਗਾ ਵਾਂਗੂ, ਸਗ ਦਾ ਮਤਲਬ ਕੁੱਤੇ, ਤੇ ਅੱਗੋਂ ਤੂੰ ਅੱਗੋਂ ਉਹ ਕੁੱਤਿਆਂ ਵਾਂਗੂ ਤੋਏ ਤੋਏ ਕਰਦੀ ਹੈ। ਲੁੰਡੀ ਪਹਾੜੀ ਨੂੰ ਖੇਤ ਹੱਥ ਆਇਆ। ਪਹਾੜੀ ਦਾ ਮਤਲਬ ਹੈ 12 ਸਿੰਗੀ। ਲੁੰਡੀ ਦਾ ਮਤਲਬ ਜਿਹਦੀ ਦੁਮਨਾ ਹੋਵੇ। ਲੁੰਡੀ ਪਹਾੜੀ ਨੂੰ ਖੇਤ ਹੱਥ ਆਇਆ। ਜਿਹੜੀ ਲੁੰਡੀ ਕੀ ਕਹਿੰਦੇ ਨੇ 12 ਸਿੰਗੀ ਹੈ, ਉਹਨੂੰ ਖੇਤ ਉਹਦੇ ਹੱਥ ਆ ਗਿਆ ਹੈ। ਪਈ ਉੱਪਰੋਂ ਮੁਰਕਦੀ ਹੈ, ਤੇ ਉਹ ਜਿਹੜੇ ਪਲਾਂਟਸ ਨੇ ਉਹਨਾਂ ਨੂੰ ਉੱਤੋਂ ਉਹਨਾਂ ਦੇ ਸਿਰੇ ਤੋਂ ਖਾਂਦੀ ਜਾਂਦੀ ਹੈ। ਮਤਲਬ ਇਹ ਹੈ ਕਿ ਬਜਾਏ ਇਸਦੇ ਕਿ ਉਹ ਪੂਰਾ ਬੂਟਾ ਖਾਵੇ, ਉਹ ਉਹਨਾਂ ਨੂੰ ਉੱਪਰੋਂ ਖਾਈ ਜਾਂਦੀ ਹੈ। ਤੇ ਉਹ ਜਿਹੜੇ ਪਲਾਂਟਸ ਨੇ ਫਿਰ ਜ਼ਾਹਰ ਗੱਲ ਹੈ ਕਿ ਉਹਨਾਂ ਨੇ ਫਿਰ ਮਰ ਜਾਣਾ ਹੈ। ਉਸਦੇ ਮੌਰ ਫਿਰਦੇ ਅਤੇ ਲਾਉਣ ਚੁੱਤੜ। ਮੌਰ ਜਿਹੜੇ ਨੇ ਮੋਢਿਆਂ ਦੇ ਪਿਛਲੀ ਥਾਂ, ਉਸਦੇ ਮੌਰ ਫੁਰਦੇ ਦਾ ਮਤਲਬ ਹੈ ਟਵਿਚਿੰਗ, ਅਤੇ ਲਾਉਣ ਚੁੱਤੜ। ਤੇ ਚੁੱਤੜ ਜਿਹੜੇ ਨੇ ਉਹ ਡਿਮਾਂਡ ਕਰ ਰਹੇ ਨੇ। ਸਵਾ ਮਣੀ ਮੁਤਹਿਰ ਵੀ ਫੁਰਕਦੀ ਹੈ। ਮੇਰੀ ਸਵਾ ਮਣ ਦੀ, ਮਨ ਐਂਡ ਇਕਵਾਟਰ, ਮੁਤਹਿਰ ਦਾ ਮਤਲਬ ਉਹ ਡੰਡਾ ਜਿਹੜਾ ਫਕੀਰਾਂ ਕੋਲ ਹੁੰਦਾ ਹੈ। ਮੇਰੀ ਸਵਾ ਮਣ ਦੀ ਜਿਹੜਾ ਡੰਡਾ ਹੈ ਉਹ ਵੀ ਫੁਰਕ ਰਿਹਾ। ਇਹ ਨਹੀਂ ਮਤਲਬ ਤੈਨੂੰ ਮਾਰਨ ਦੀ ਤਿਆਰੀ ਹੋ। ਲਓ ਜੀ, ਇੰਨੇ ਬੰਦ ਪਹਿਲੇ ਪੜੋ। ਸ਼ੁਰੂ ਕਰਦੇ ਹਾਂ ਜੀ। ਇਹਦੇ ਚ ਇਹ ਹੈ ਕਿ ਜੇ ਤੁਹਾਨੂੰ ਟੈਕਸਟ ਪੜ੍ਹਨੀ ਸਹੀ ਆ ਜਾਏ ਨਾ, ਤੇ ਸਮਝੋ ਤੁਹਾਨੂੰ ਆ ਗਈ ਬਾਰਿਸ਼। ਗੱਲ ਹੈ ਸਾਰੀ ਟੈਕਸਟ ਨੂੰ ਸਾਫ਼ ਪੜ੍ਹਨ ਦੀ। ਹਾਂਜੀ। ਫਕਰ ਸ਼ੇਰ ਦਾ ਆਖਦੇ ਹੈਣ ਬੁਰਕਾ, ਭੇਤ ਫਕਰ ਦਾ ਮੂਲ ਨਾ ਖੋਲਿਓ ਨੀ। ਦੁੱਧ ਸਾਫ਼ ਹੈ ਵੇਖਣਾ ਆਸ਼ਕਾਂ ਦਾ, ਸ਼ੱਕਰ ਵਿੱਚ ਪਿਆਜ਼ ਨਾ ਘੋਲੀਏ ਨੀ। ਸਰੇ ਖੈਰ ਸੋ ਹੱਸ ਕੇ ਆਣ ਦੀਚੇ, ਲਈਏ ਦੁਆ ਤੇ ਮਿੱਠੜਾ ਬੋਲੀਏ, ਲਈਏ ਦੁਆ ਤੇ ਮਿੱਠੜਾ ਬੋਲੀਏ ਨੀ। ਲਈਏ ਅੱਗ ਚੜਾਈ ਕੇ ਵੱਧ ਪੈਸਾ, ਪਰ ਤੋਲ ਥੀ ਘੱਟ ਨਾ ਤੋਲੀਏ ਨੀ। ਬੁਰਾ ਬੋਲ ਨਾ ਰੱਬ ਦੇ ਪੂਰਿਆਂ ਨੂੰ, ਨੀ ਬੇਸ਼ਰਮ ਕਪੱਤੀਏ ਲੋਲੀਏ ਨੀ। ਮਸਤੀ ਨਾਲ ਫਕੀਰਾਂ ਨੂੰ ਦੈਂ ਗਾਲੀ, ਵਾਰਿਸ ਸ਼ਾਹ ਦੋ ਠੋਕ ਨਾ ਬੋਲੀਏ ਨੀ। ਹਾਂਜੀ, ਵੈਰੀ ਗੁੱਡ। ਚਲੋ ਜੀ, ਮੈਂ ਪੜ੍ਹਾਂ ਡਾਕਟਰ ਸਾਹਿਬ, ਮੈਂ ਪੜ੍ਹਾਂ। ਅਸੀਂ ਭੂਤ ਦੀ ਸਈਦ ਸਾਹਿਬ ਤੁਸੀਂ ਅਖੀਰਲਿਆਂ ਨੂੰ ਥੋੜੇ ਅਖੀਰਲਿਆਂ ਨੂੰ ਪੜ੍ਹਿਆ ਜੇ। ਜਿਹੜੇ ਪਹਿਲੇ 2-3 ਨੇ ਇਹ ਮਦੀਆ ਜੀ ਨੂੰ ਤੇ ਆਈ ਥਿੰਕ ਈਸ਼ਵਰ ਜੀ ਨੂੰ ਪੜ੍ਹਨ ਦਿਓ। ਚਲੋ ਜਿਹੜਾ ਮਰਜ਼ੀ ਪੜ੍ਹ ਲੈ, ਮੈਨੂੰ ਨਹੀਂ ਪੜੋ ਸਈਦ ਸਾਹਿਬ, ਕੋਈ ਨਹੀਂ। ਨਹੀਂ ਕੋਈ ਨਹੀਂ, ਪੜੋ that's okay. No, I don't want to read these along. So I'll listen. ਹਾਂਜੀ, ਚਲੋ ਮੈਂ ਪੜ੍ਹ ਦਿੰਦਾ। ਅਸੀਂ ਭੂਤ ਦੀ ਅਕਲ ਗਵਾ ਦਈਏ, ਸਾਨੂੰ ਲਾ ਬਬੂਤ ਡਰਾਉਣਾ ਹੈ। ਤ੍ਰਿੰਜਨ ਵੇਖ ਕੇ ਵੋਟੀਆਂ ਛੈਲ ਕੁੜੀਆਂ, ਉਥੇ ਕਿੰਗ ਦੀ ਤਾਰ ਵਜਾਵਣਾ ਹੈ। ਮੇਰੀ ਭਾਬੀ ਦੇ ਨਾਲ ਤੂੰ ਰਮਜ਼ ਮਾਰੇ, ਭਲਾ ਆਪ ਤੂੰ ਕੌਣ ਸਦਾਵਨਾ ਹੈ। ਉਹ ਪਈ ਹੈਰਾਨ ਹੈ ਨਾਲ ਜ਼ਹਿਮਤ, ਘੜੀ ਘੜੀ ਕਿਉਂ ਪਿਆ ਅਕਾਵਨਾ ਹੈ। ਨਾ ਤੂੰ ਵੈਦ ਨਾ ਮਾਂਦੜੀ ਨਾ ਮੁੱਲਾ, ਝਾੜੇ ਗੈਬ ਦੇ ਕਾਸ ਨੂੰ ਪਾਵਨਾ ਹੈ। ਚੋਰ ਚੂੜੇ ਵਾਂਗ ਹੈ ਢਿੱਡ ਤੇਰੀ, ਪਈ ਜਾਪਦੀ ਸ੍ਰੀ ਬਨਾਵਨਾ ਹੈ। ਕਦੀ ਭੂਤ ਨਾ ਹੋਏ ਕਿ ਝੁੰਡ ਖੋਲੇ, ਕਦੀ ਜੋਗ ਧਾਰੀ ਬਨ ਆਵਨਾ ਹੈ। ਇਟ ਸਿਟ ਫਗਵਾੜ ਤੇ ਕੁਆਰ ਗੰਦਲ, ਇਹ ਬੂਟੀਆਂ ਖੋਲ ਵਿਖਾਵਨਾ ਹੈ। दारू ना किताब ना हथ शीशी, आख काश दा वैद सदावना है। जा घरों असाडियों निकल भैके, भेखे हुने भेखे
ਉਹਨੇ ਜੁਟਾਂ ਦੀ ਜੂਟ ਖੁਹਾਵਨਾ ਹੈ, ਖੋ ਬਾਬਰੀਆਂ ਖਪਰੀ ਭਨ ਨਹੀਂ। ਤੋੜੂ। ਖੋ ਜਟਾਂ ਦੀ ਜੋਟ ਖੁਹਾਵਨਾ ਹੈ। ਖੋ- ਜਟਾਂ ਮਤਲਬ ਸਿਰ ਦੇ ਵਾਲ ਜਿਹੜੇ ਨੇ। ਹਾਂਜੀ ਠੀਕ ਹੈ, ਜੱਟਾਂ, ਮੈਂ ਜੁਟਾਂ ਲਿਖਿਆ ਜੱਟਾਂ। ਅੱਛਾ, ਖੋ ਜਟਾਂ ਦੀ ਜੋਟ ਖੁਹਾਵਨਾ ਹੈ, ਖੋ ਬਾਬਰੀਆਂ ਖਪਰੀ ਭਨ ਤੋੜੂ। ਉਹਨੇ ਹੋਰ ਕੀ ਮੂੰਹ ਅਖਾਵਨਾ ਹੈ, ਰਨਾ ਬਲਮ ਬਾਊਰ ਦਾ ਦੀਨ ਖੋਇਆ। ਵਾਰਿਸ ਸ਼ਾਹ ਤੂੰ ਕੌਣ ਸਦਾਵਨਾ ਹੈ। ਅੱਗੇ ਕਿਸ਼ੋਰ ਜੀ ਤੁਸੀਂ ਪੜੋ। ਜੀ ਮੈਂ ਪੜ੍ਹ ਚਾਹੁੰਦੀ ਹਾਂ। ਇਹ 370 ਨਹੀਂ 371 ਨਹੀਂ 300। ਅਸਾਂ ਮਿਹਨਤਾਂ ਡਾਢੀਆਂ ਕੀਤੀਆਂ ਨੀ, ਅਨੀ ਗੰਢੀਏ ਠੇਠਰੀਏ ਨਹੀਂ ਗੰਡੀਏ ਨਹੀਂ ਗੁੰਡੀਏ। ਗੁੰਡੀਏ, ਹਾਂਜੀ। ਅਸਾਂ ਮਿਹਨਤਾਂ ਡਾਢੀਆਂ ਕੀਤੀਆਂ ਨੀ, ਅਨੀ ਗੁੰਡੀਏ ਠੇਠਰੀਏ ਜਟੀਏ ਨੀ। ਕਰਾਮਾਤ ਫਕੀਰ ਦੀ ਵੇਖ ਨਾਹੀ, ਖੈਰ ਰੱਬ ਤੂੰ ਮੰਗ ਕਪਤੀਏ ਨੀ। ਕੰਨ ਪਾਟੀਆਂ ਨਾਲ ਨਾ ਜ਼ਿੱਦ ਕੀਜੇ, ਅਨੇ ਖੂਹ ਵਿੱਚ ਝਾਤ ਨਾ ਧਤੀਏ ਨੀ। ਮਸਤ ਨਾਲ ਤਕਬਰੇ ਰਾਤ ਨਹੀਂ, ਕਦੀ ਹੋਸ਼ ਦੀ ਅੱਖ ਪਰਤੀਏ ਨੀ। ਕੋਈ ਦਿੱਖ ਤੇ ਦਰਦ ਨਾ ਰਵੇ, ਬੁਰਾ ਕੋਈ ਜਾੜ ਦੁੱਖ ਕੋਈ ਦੁੱਖ ਹਾਂਜੀ ਹਾਂਜੀ, ਕੋਈ ਦੁੱਖ ਤੇ ਦਰਦ ਨਾ ਰਵੇ, ਬੁਰਾ ਜਾੜ ਮਹਿਰੂ ਉਹ ਜਿਨ੍ਹਾਂ ਨੂੰ ਘਤੀਏ ਨੀ। ਪੜ ਫੂਕੀਏ ਇੱਕ ਅਜ਼ਮਤ ਸੈਫੀ, ਜੜ ਜਿਨ ਤੇ ਭੂਤ ਦੀ ਪਟੀਏ ਨੀ। ਤੇਰੀ ਭਾਬੀ ਦੇ ਦੁਖੜੇ ਦੂਰ ਹੋਵਣ, ਅਸੀਂ ਮਹਿਰ ਜੇ ਜਾ ਪਲਟੀਏ ਨੀ। ਮੂੰਹ ਮਿੱਠਾ ਬੋਲ ਤੇ ਮੋਮ ਹੋ ਜਾ, ਤਿੱਖੀ ਹੋਈ ਨਾ ਕਮਲੀਏ ਜਟੀਏ ਨੀ। ਜਾਂਦੇ ਸਭ ਆਜ਼ਾਰ ਯਕੀਨ ਕਰਕੇ, ਵਾਰਿਸ ਸ਼ਾਹ ਦੇ ਪੈਰ ਜੇ ਚਟੀਏ ਨੀ। ਹਾਂਜੀ। ਅਗਲਾ ਗੋਂਦਲ ਸਾਹਿਬ ਤੁਸੀਂ ਪੜ੍ਹਦੇ ਹੋ। ਜੀ। ਫਿਰ ਫਜਿਆ ਬੈਰ ਬਤਾਲੇ, ਫਰਫੇਜਿਆ ਫਰਫੇਜਿਆ ਬੈਰ ਬਤਾਲਿਆ ਵੇ। ਔਖੇ ਇਸ਼ਕ ਦੇ ਝਾੜ ਦੇ ਆਵਣੇ ਦੇ, ਨੈਣਾ ਵੇਖ ਕੇ ਮਾਰਨੀ ਫੂਕ ਸਮੇਂ। ਸੁੱਤੇ ਪ੍ਰੇਮ ਦੇ ਨਾਂਗ ਜਗਾਵਣੇ ਵੇ। ਖਦੂ ਯੂਸਫੀ ਥੇ ਮੀਜ਼ਾਨ ਪੜਿਓ, ਦਸਤੂਰ ਇਲਾਜ ਸਿਖਾਵਣੇ ਵੇ। ਖਰਤਾਸ ਸਿਕੰਦਰੀ ਤਿਬ ਅਕਬਰ, ਜ਼ਖੀਰਿयों ਬਾਬ ਸੁਣਾਵਣੇ ਵੇ। ਕਾਨੂੰਨ ਮੋਜਜ਼ ਤੋਹਫਾ ਮੋਮਨੀ, ਵੀ ਖਫਾਇਆ ਮੰਸੂਰੀ ਥੀ ਪਾਵਣੇ ਵੇ। ਪ੍ਰਾਨ ਸੰਗਲੀ ਵੇਦ ਮਨੋਤ, ਸਿਮਰਤ ਨਰਘੰਟ ਦੇ ਦਿਆ ਵਫਾਵਲਣੇ ਵੇ। ਕਰਾਬਾ ਦੀ ਸ਼ਫਾਈ ਤੇ ਕਾਦਰੀ ਵੀ, ਮੁਤਫਰਕਾ ਤਿਬ ਫੜ ਜਾਵਣੇ ਵੇ। ਰਤਨ ਜੋਤ ਤੇ ਸਾਖ ਮਲਮੀਕ ਸੋਜਣ, ਸੁਖ ਦੀਆਂ ਗੰਗਾ ਥਿਆਵਣੇ ਵੇ। ਫਲਸੂਫ ਜਹਾਨ ਦੀਆਂ ਅਸੀਂ ਰਣਾ, ਸਾਡੇ ਰੰਨਾ ਸਾਡੇ ਮਕਰ ਤੇ ਭੇਦ ਖਿਸ ਫਾਵਣੇ ਵੇ। ਅਫਲਾਤੂਨ ਸ਼ਾਗਿਰਦ ਗੁਲਾਮ ਅਰਸਤੂ, ਲੁਕਮਾਨ ਥੀ ਪੈਰ ਦਿਵਾਵਣੇ ਵੇ। ਜਿਨ ਇਸ ਨੂੰ ਜੰਗ ਸਿਆਲ ਦੇ ਕਾਬੂ ਕਿਸੇ ਦੇ ਐ ਨਾ ਆਵਣੇ ਵੇ। ਗੱਲਾਂ ਚਵਾ ਦੀਆਂ ਬਹੁਤ ਕਰਨਾ ਏ, ਇਹ ਰੋਗ ਨਾ ਥੁਦ ਧੀ ਜਾਵਣੇ ਵੇ। ਇਹਨਾਂ ਮਕਰੀਆਂ ਤੂੰ ਕੌਣ ਹੋਵੇ ਚੰਗਾ, ਠੱਗ ਫਿਰਦੇ ਨੇ ਰਨਾ ਦਿਲਾਵਣੇ ਵੇ। ਜਿਹੜੇ ਮਕਰ ਕਰਦੇ ਪੈਰ ਖਲਾਰ ਬੈਠੇ, ਬਿਨਾਂ ਫਾਟ ਖਾਵਦੇ ਬਿਨਾਂ ਪਾਠ ਖਾਵੇ ਨਹੀਂ ਜਾਵਣੇ ਵੇ। ਮੂੰਹ ਨਾਲ ਕਈਆਂ ਜਿਹੜੇ ਜਾਨ ਨਹੀਂ, ਹੱਡ ਗੋਡੜੇ ਥੈਨਾ ਬਣਾਵਣੇ ਵੇ। ਵਾਰਿਸ ਸ਼ਾਹ ਇਹ ਮਾਰ ਹੈ ਵਸਤ ਐਸੀ, ਤੇ ਜਿਨ ਬੂਤ ਤੇ ਦਿਓ ਨਿਵਾਵਣੇ ਵੇ। ਇਹ
ਅਮਰਜੀਤ ਜੀ ਤੁਸੀਂ ਅਗਲਾ ਪੜ੍ਹ ਦਿਓ। ਹਾਂਜੀ। ਇਹ ਰਸਮ ਕਦੀਮ ਹੈ ਜੋਗੀਆਂ ਦੀ, ਉਹਨੂੰ ਮਾਰਦੇ ਹੈ ਜਿਹੜੀ ਟਰਕਦੀ ਹੈ। ਖੈਰ ਮੰਗਣੇ ਗਏ ਫਕੀਰ ਤਾਈਂ, ਅੱਗੋਂ ਕੁੱਤਿਆਂ ਵਾਂਗਰਾਂ ਕੁਰਕਦੀ ਹੈ। ਇਹ ਖਸਮ ਦੇ ਖਾਣ ਨੂੰ ਕਿਵੇਂ ਦੇਸੀ, ਜਿਹੜੀ ਖੈਰ ਦੇ ਦੇਣ ਤੋਂ ਝੁਰਕਦੀ ਹੈ। ਐਡੀ ਪੀਰਨੀ ਇੱਕੇ ਪਹਿਲਵਾਨਣੀ ਹੈ, ਇੱਕੇ ਕੰਜਰੀ ਇਹ ਕਿਸੇ ਤੁਰਕ ਦੀ ਹੈ। ਪਹਿਲੇ ਫੂਕ ਕੇ ਅੱਗ ਮਹਿਤਾਬੀਆਂ ਨੂੰ, ਪਿੱਛੋਂ ਸਰਦ ਪਾਣੀ ਵੇਖੋ ਬੁਰਕਦੀ ਹੈ। ਰੰਨ ਕੰਡ ਨੂੰ ਜਦੋਂ ਪੈਜ਼ਾਰ ਵੱਜਣ, ਨਹੀਂ, ਰੰਨ ਗੁੰਡ ਨੂੰ, ਗੁੰਡੀ ਨੂੰ। ਅੱਛਾ, ਰੰਨ ਗੁੰਡੀ। ਗੁੰਡ ਨੂੰ, ਰੰਨ ਗੁੰਡ ਨੂੰ ਜਦੋਂ ਪੈਜ਼ਾਰ ਵੱਜਣ, ਉੱਥੋਂ ਚੁੱਪ ਚੁਪਾਤੜੀ ਛੁਰਕਦੀ ਹੈ। ਇੱਕ ਝੁੱਟ ਦੇ ਨਾਲ ਮੈਂ ਪੱਟ ਲੈਣੀ, ਜਿਹੜੀ ਜ਼ੁਲਫ ਗੱਲਾਂ ਉੱਤੇ ਲੁੜਕਦੀ ਹੈ। ਸਿਆਣੇ ਜਾਣਦੇ ਹਨ ਵਿੰਨੀ ਜਾਏ ਝੋਟੀ, ਜਿਹੜੀ ਸਾਨਾਂ ਦੇ ਮੂਤਰੇ ਖੁਰਕਦੀ ਹੈ। ਫਕਰ ਜਾਣ ਮੰਗਣ ਖੈਰ ਭੁੱਖ ਮਰਦੇ, ਅੱਗੋਂ ਸਗਾਂ ਵਾਂਗੂ ਸਗੋਂ ਦੁਰਕਦੀ ਹੈ। ਲੰਡੀ ਪਹਾੜੀ ਨੂੰ ਖੇਤ ਹੱਥ ਆਇਆ, ਪਰ ਉੱਪਰੋਂ ਮੁਰਕਦੀ ਹੈ। ਵਾਰਿਸੇ ਮੌਰ ਫੁਰਦੇ ਅਤੇ ਲਣ ਚੁੱਤੜ, ਸਵਾ ਮਣੀ ਮੁਤਹਰ ਵੀ ਫੁਰਕਦੀ ਹੈ। ਨਹੀਂ ਹੈ। ਉਸਦੇ ਮੋਰ ਫਿਰਦੇ ਅਤੇ ਲਾਉਣ ਚੁੱਤੜ, ਸਵਾ ਮਣੀ ਮੁਤਹਿਰ ਵੀ ਫੁਰਕਦੀ ਹੈ। ਸਾਡੇ ਵਾਰਿਸੇ ਲਿਖਿਆ ਹੈ ਉਹਨਾਂ ਨੇ, ਮੇਰੇ ਖਿਆਲ ਗਲਤ ਹੈ। ਨਹੀਂ, ਵਾਰਿਸ਼ਾ ਨਹੀਂ ਹੈਗਾ ਵਿੱਚ। ਅੱਛਾ ਜੀ, ਅਗਲਾ ਬੰਦ। ਇਹ ਜਿਹੜਾ ਬੰਦ ਹੈ ਨਾ, ਇਹ ਉਹਨੇ ਆਪਣਾ ਸ਼ੌਕਤ ਅਲੀ ਨੇ ਗਾਇਆ, ਬੜਾ ਅੱਛਾ ਗਾਇਆ ਹੈ। ਜਿਹੜੀਆਂ ਨਾਲ ਉਡਾਰੀਆਂ ਨਾਲ ਬਾਜ਼ਾਂ, ਉਹ ਬੁਲਬੁਲਾਂ ਥੱਕ ਮਰਿੰਦੀਆਂ ਨੇ। ਵਾਹ ਵਾਹ। ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ, ਜਿਹੜੀਆਂ ਬੁਲਬੁਲਾਂ ਈਗਲ ਦੇ ਨਾਲ ਉਡਾਰੀਆਂ ਮਾਰਦੀਆਂ ਨੇ, ਉਹ ਥੱਕ ਕੇ ਮਰ ਜਾਂਦੀਆਂ ਨੇ। ਮਤਲਬ ਉਹਨਾਂ ਨੂੰ ਖਾ ਲੈਣਾ ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ, ਪਾਣੀ ਸ਼ੇਰ ਦੀ ਜੂਹ ਦਾ ਪੀਂਦੀਆਂ ਨੇ। ਜਿਹੜੀਆਂ ਹਰਨੀਆਂ ਸ਼ੇਰ ਦੇ ਇਲਾਕੇ ਦਾ ਪਾਣੀ ਪੀਂਦੀਆਂ ਨੇ, ਉਹਨਾਂ ਦੀ ਸਮਝੋ ਉਮਰ ਮੁੱਕ ਚੁੱਕੀ ਹੈ। ਉਹ ਡਾਇਣਾ ਜਾਨ ਕਬਾਬ ਹੋਈਆਂ, ਜਿਹੜੀਆਂ ਹੇੜੀਆਂ ਨਾਲ ਖੇਂਦੀਆਂ ਨੇ। ਉਹ ਡਾਇਣਾ ਵਿੱਚ ਜਿਹੜੀਆਂ ਨੇ, ਉਹ ਸਮਝੋ ਉਹ ਤਲੀਆਂ ਗਈਆਂ, ਕਬਾਬ ਹੋ ਗਈਆਂ। ਇਹ ਡਾਕਟਰ ਸਾਹਿਬ ਸਾਡੇ ਕੋਲ ਵਾਹਨਾ ਲਿਖਿਆ ਹੈ, ਸੌਰੀ ਆਮ ਸੌਰੀ, ਮੇਰੇ ਕੋਲ ਲਿਖਿਆ ਹੈ ਉਹ ਵਾਹਨਾ ਜਾਨ ਕਬਾਬ ਹੋਈਆਂ, ਵਾਹਨਾ ਯਾਨੀ ਗਾਵਾਂ ਮੱਝਾਂ। ਇਜ਼ ਇਟ ਕਰੈਕਟ ਔਰ ਡਾਇਨਾ ਹੈ? ਡਾਇਣਾ, ਮੇਰੇ ਕੋਲ ਡਾਇਣਾ ਲਿਖਿਆ, ਮੈਂ ਤਾਂ ਉਹੀ ਪੜਾਂਗਾ ਜਿਹੜਾ ਮੇਰੇ ਕੋਲ ਹੈਗਾ। ਠੀਕ। ਅੱਛਾ, ਅਸੀਂ ਕੋਸ਼ਿਸ਼ ਕਰ ਲੈਂਦੇ ਹਾਂ। ਜਿਹੜੀਆਂ ਹੇੜੀ ਮਤਲਬ ਸ਼ਿਕਾਰੀ ਨਾਲ ਖੇਂਦੀਆਂ ਨੇ, ਉਹ ਇੱਕ ਦਿਨ ਫੇਰ ਸਨ ਆਨ ਘੋੜੇ, ਕਿਹੜਾ ਜਿਨ੍ਹਾਂ ਦੀਆਂ ਨਿਤ ਸੁਣਦੀਆਂ ਨੇ। ਉਹ ਗਰੁੱਪ ਜਾਂ ਉਹ ਫੌਜ, ਉਹ ਇੱਕ ਦਿਨ ਫੇਰ ਸਨ ਆਨ ਘੋੜੇ। ਉਹ ਘੋੜੇ ਲੈ ਕੇ ਇੱਕ ਦਿਨ ਉਹਨਾਂ ਨੇ ਆ ਕੇ ਆ ਜਾਣਾ ਹੈ, ਯਾਨੀ ਮਤਲਬ ਹਮਲਾ ਕਰ ਦੇਣਾ ਹੈ। ਕਿਹੜਾ ਦਾ ਮਤਲਬ ਹੈ ਵਿਸਪਰਸ, ਕਿਹੜਾ ਜਿਨ੍ਹਾਂ ਦੀਆਂ ਨਿਤ ਸੁਣਦੀਆਂ ਨੇ, ਜਿਨ੍ਹਾਂ ਦੀਆਂ ਵਿਸਪਰਸ ਅਸੀਂ ਹਮੇਸ਼ਾ ਸੁਣਨੇ ਨੇ, ਉਹਨਾਂ ਨੇ ਇੱਕ ਦਿਨ ਵਾਕਈ ਘੋੜੇ ਲੈ ਕੇ ਆ ਜਾਣਾ। ਇਹ ਨਾਰਥ ਦੇ ਹਮਲਿਆਂ ਦੇ ਬਾਰੇ ਦੇ ਵਿੱਚ ਇਸ਼ਾਰਾ ਹੈ। ਥੋੜੀਆਂ ਕਰਨ ਸੁਹਾਗ ਦੀਆਂ ਉਹ ਆਸਾਂ ਹੈ, ਵੈਸੇ ਬੜਾ ਅੱਛੀ ਲਾਈ। ਥੋੜੀਆਂ ਕਰਨ ਸੁਹਾਗ ਦੀਆਂ ਉਹ ਆਸਾਂ, ਜਿਹੜੀਆਂ ਨਾਲ ਧਾੜਵੀਆਂ ਨਾਲ ਮੰਗਦੀਆਂ ਨੇ। ਜਿਨ੍ਹਾਂ ਦੀ ਮੰਗਣੀ ਡਾਕੂਆਂ ਨਾਲ ਹੋਈ ਹੋਵੇ,
ਉਹਨਾਂ ਨੂੰ ਸੁਹਾਗ ਦੀ ਆਸ ਨਹੀਂ ਕਰਨੀ ਚਾਹੀਦੀ। ਜੋਕਾਂ ਇੱਕ ਦਿਨ ਪਕੜ ਨਚੋਣ ਗਈਆਂ। ਜੋਕਾਂ ਉਹ ਹੁੰਦੀਆਂ ਨੇ ਜਿਹੜੀਆਂ ਤੁਹਾਡਾ ਖੂਨ ਪੀਂਦੀਆਂ ਨੇ, ਤੇ ਇੱਕ ਦਿਨ ਉਹਨਾਂ ਨੇ ਨੁੱਚੜ ਜਾਣਾ। ਅੰਨ ਪੁਣੇ ਲਹੂ ਨਿਤ ਪੀਂਦੀਆਂ ਨੇ, ਯਾਨੀ ਬਗੈਰ ਪੁਣੇ ਹੋਏ ਲਹੂ ਜਿਹੜੇ ਨੇ ਉਹ ਪੀਣ ਵਾਲੀਆਂ ਜਿਹੜੀਆਂ ਜੋਕਾਂ ਨੇ, ਉਹਨਾਂ ਨੇ ਇੱਕ ਦਿਨ ਨਿਚੜ ਜਾਣਾ ਹੈ। ਦਿਲ ਮਾਲ ਦੀਜੇ ਲੱਖ ਕੰਜਰੀ ਨੂੰ, ਕਦੀ ਦਿਲੋਂ ਮਹਿਬੂਬ ਨਾ ਥੀਂਦੀਆਂ ਨੇ। ਵਾਹ ਕੰਜਰੀ ਜਿਹੜੀ ਹੈ, ਜਿਹੜੀ ਪ੍ਰੋਸਟੀਚਿਊਟ ਹੈ, ਉਹਨੂੰ ਭਾਵੇਂ ਦਿਲ ਦੇ ਦਿਓ ਤੇ ਭਾਵੇਂ ਮਾਲ ਦੇ ਦਿਓ, ਉਹ ਕਦੀ ਦਿਲ ਤੋਂ ਤੁਹਾਡੇ ਨਾਲ ਮੁਹੱਬਤ ਨਹੀਂ ਕਰਦੀ। ਇੱਕ ਦਿਨ ਪਕੜੀਆਂ ਜਾਣਗੀਆਂ ਹਾਕਮਾਂ ਤੇ, ਪਰ ਸੇਜ ਤੇ ਨਿਤ ਚੜ੍ਹਦੀਆਂ ਨੇ। ਜਿਹੜੀਆਂ ਰੋਜ਼ ਕਿਸੇ ਹੋਰ ਲੋਕਾਂ ਦੀ ਸੇਜ ਤੇ ਚੜ੍ਹਦੀਆਂ ਨੇ, ਉਹਨਾਂ ਨੂੰ ਇੱਕ ਦਿਨ ਹਾਕਮਾਂ ਨੇ ਫੜ ਲੈਣਾ ਹੈ। ਇੱਕ ਦਿਨ ਗੜੇ ਵਸਾਇਣ ਉਹ ਘਟਾਂ, ਹਾਠਾਂ ਜੋੜ ਕੇ ਨਿਤ ਘਰੇਂਦੀਆਂ ਨੇ। ਇਹ ਜਿਹੜੀਆਂ ਬੱਦਲ ਦੀਆਂ ਘਟਾਂ, ਜਿਹੜੀਆਂ ਕਿ ਹੱਠਾਂ ਬਿਲਕੁਲ ਸੀਨੇ ਨਾਲ ਸੀਨਾ ਜੋੜ ਕੇ ਜਿਹੜੀਆਂ ਵਸ ਰਹੀਆਂ ਨੇ, ਯਾਨੀ ਰੇਨਿੰਗ ਹੋ ਰਹੀ ਹੈ, ਉਹਨਾਂ ਨੇ ਇੱਕ ਦਿਨ ਗੜੇ ਵੀ ਪਾਉਣੇ ਨੇ। ਗੜੇ ਦਾ ਕੀ ਮਤਲਬ ਹੁੰਦਾ ਜੀ? ਉਹ ਹੇਲ ਸਟਾਰਮਸ। ਹਾਂਜੀ, ਅੱਛਾ, ਹੇਲ ਸਟਾਰਮ, ਓਲੇ ਜਿਹੜੇ ਹੋਣੇ। ਹਾਂਜੀ, ਓਲੇ ਜਿਹੜੇ ਨੇ। ਤੇਰੇ ਲਾਉਣ ਮੋਢੇ, ਸਾਡੇ ਲਾਉਣ ਨਾੜੇ। ਤੇਰੇ ਮੋਢੇ ਜਿਹੜੇ ਨੇ ਉਹ ਚਾਹ ਰਹੇ ਨੇ, ਤੇ ਸਾਡੇ ਜਿਹੜੇ ਨੇ ਉਹ ਨਾੜੇ ਚਾਹ ਰਹੇ ਨੇ। ਨਾੜੇ ਦਾ ਮਤਲਬ ਰੱਸੀਆਂ। ਮੁਸ਼ਕਾਂ ਕਿਸੇ ਦੀਆਂ ਅੱਜ ਬੁਝੇਂਦੀਆਂ ਨੇ। ਤੇ ਆਹ ਮੁਸ਼ਕਾਂ ਬੰਨਣਾ ਹੁੰਦਾ, ਕਿਸੇ ਦੇ ਹੱਥ ਪੈਰਾਂ ਨੂੰ ਰੱਸੇ ਦੇ ਨਾਲ ਬੰਨ ਦੇਣਾ, ਉਹ ਮੁਸ਼ਕਾਂ ਬੰਨਣਾ ਹੁੰਦਾ। ਇਹ ਮਤਲਬ ਰਾਂਝੇ ਨੂੰ ਥ੍ਰੈਟ ਕਰ ਰਹੀ ਹੈ। ਸੁਣ ਅਗਲਾ ਬੰਦ, ਸੁਣ ਸਹਿਤੀਏ ਅਸੀਂ ਹਾਂ ਨਾਗ ਕਾਲੇ, ਪੜ ਸੈਫੀਆਂ ਜ਼ੋਦ ਕਮਾਮਨੇ। ਸਹਿਤੀਏ ਅਸੀਂ ਕਾਲੇ ਸੱਪ ਹੈ, ਤੇ ਅਸੀਂ ਸੈਫੀਆਂ ਪੜ ਕੇ ਤੇ ਇਬਾਦਤ ਕਰਨੇ ਹੈ। ਮਕਰ ਫਨ ਨੂੰ ਭੰਨ ਕੇ ਸਾਫ਼ ਕਰ ਦੇ, ਜਿਨ ਭੂਤ ਨੂੰ ਸਾੜ ਵਿਖਾਵਨੇ ਹਾਂ। ਮਕਰ ਚੀਟਿੰਗ, ਡਿਸੈਪਸ਼ਨ, ਤੇ ਫਨ ਦਾ ਵੀ ਉਹੀ ਮਤਲਬ ਹੈ। ਉਹਨੂੰ ਅਸੀਂ ਰਿਮੂਵ ਕਰਕੇ ਜਿਨ ਭੂਤ ਨੂੰ ਬਰਨ ਕਰ ਦਿੰਦੇ ਆ। ਨਕਸ਼ ਲਿਖ ਕੇ ਫੂਕ ਯਾਸੀਨ ਦਈਏ, ਅਸੀਂ ਯਾਸੀਨ ਜਿਹੜੀ ਹੈ, ਯਾਸੀਨ ਕੁਰਾਨ ਦੀ ਇੱਕ ਕੀ ਕਹਿੰਦੇ ਨੇ ਆਇਤ ਹੈ। ਸੂਰਤ ਡਾਕਟਰ ਸਾਹਿਬ? ਹਾਂਜੀ, ਸੂਰਤ ਹੈ, ਸੌਰੀ ਮੈਨੂੰ ਉਹ ਯਾਦ ਨਹੀਂ ਸੀ ਆ ਰਿਹਾ। ਇੱਕ ਸੂਰਤ ਹੈ ਜਿਹੜੀ ਕਿ ਬਹੁਤ ਮੁਸ਼ਕਲ ਵੇਲੇ ਪੜ੍ਹੀ ਜਾਂਦੀ ਹੈ, ਔਰ ਆਮ ਤੌਰ ਦੇ ਉੱਤੇ ਜਦੋਂ ਕੋਈ ਬੰਦਾ ਮਰਨ ਵਾਲਾ ਹੁੰਦਾ ਨਾ, ਤੇ ਉਹਦੇ ਸਰਾਣੇ ਸੂਰਤ ਯਾਸੀਨ ਪੜ੍ਹੀ ਜਾਂਦੀ ਹੈ। ਨਕਸ਼ ਲਿਖ ਕੇ ਫੂਕ ਯਾਸੀਨ ਦਈਏ, ਸਾਏ ਸੂਲ ਦੀ ਜ਼ਾਤ ਗੁਮਾਵਨੀ ਹੈ। ਸਾਏ ਦਾ ਮਤਲਬ ਹੈਗਾ ਜਿਹਦੇ ਉੱਤੇ ਕਿਸੇ ਜਿੰਨ ਜਾਂ ਭੂਤ ਦਾ ਜਿਹਦੇ ਉੱਤੇ ਅਸਰ ਹੋ ਗਿਆ, ਉਹਨੂੰ ਸਾਏ ਕਹਿੰਦੇ ਨੇ। ਸਾਏ ਸੂਲ ਦਾ ਮਤਲਬ ਹੈ ਪੀੜ ਦੀ ਜ਼ਾਤ ਗੁਮਾਵਨੇ ਹਾਂ। ਦੁੱਖ ਦਰਦ ਬਲਾ ਤੇ ਜਾਏ ਤੰਗੀ, ਕਦਮ ਜਿਨ੍ਹਾਂ ਦੇ ਵਿਹੜਿਆਂ ਪਾਵਨੇ। ਜਿਨ੍ਹਾਂ ਦੇ ਵਿਹੜੇ ਦੇ ਵਿੱਚ ਅਸੀਂ ਪੈਰ ਪਾ ਦਈਏ, ਉਹਨਾਂ ਦੇ ਦੁੱਖ ਦੂਰ ਤੇ ਹੋਰ ਸਾਰੀਆਂ ਜਿਹੜੀਆਂ ਤੰਗੀਆਂ ਨੇ ਉਹ ਚਲੀਆਂ ਜਾਂਦੀਆਂ। ਸਣੇ ਤਸਮੀਆਂ ਪੜ੍ਹਾਂ ਇਖਲਾਸ ਸੂਰਤ। ਸਣੇ ਤਸਮੀਆਂ ਦਾ ਮਤਲਬ ਬਿਸਮਿਲ੍ਲਾ, ਤੇ ਇਖਲਾਸ ਸੂਰਤ ਜਿਹੜੀ ਹੈ ਉਹ ਤੁਹਾਨੂੰ ਪਤਾ ਹੀ ਹੈ ਕਿ ਉਹ ਕੁੱਲ ਵੱਲਾ
ਜਿਹੜੀ ਆ ਉਹ ਅਖਲਾਸ ਸੂਰਤ ਹੈ। ਸਣੇ ਤਸਮੀਆਂ ਪੜਾ ਅਖਲਾਸ ਸੂਰਤ ਜਣਾ ਵੈਰ ਦੀਆਂ ਪੁੱਟ ਵਿਖਾਵਨੇ ਆ। ਤੇ ਅਸੀਂ ਦੁਸ਼ਮਣੀ ਦੀਆਂ ਜਿਹੜੀਆਂ ਲੋਕਾਂ ਦੇ ਵਿੱਚ ਜਿਹੜੀਆਂ ਰੂਟਸ ਨੇ ਉਹਨਾਂ ਨੂੰ ਪੁੱਟ ਦਿੰਦੇ ਆ। ਦਿਲੋਂ ਹੁੱਬ ਦੇ ਚਾਹ ਤਾਵੀਜ਼ ਲਿਖੀਏ, ਅਸੀਂ ਰੁੱਠੜੇ ਯਾਰ ਮਨਾਵਨੇ ਹਾਂ। ਅਸੀਂ ਹਿਬ ਦਾ ਮਤਲਬ ਹੈ ਮੁਹੱਬਤ, ਪਿਆਰ। ਅਸੀਂ ਪਿਆਰ ਦੇ ਉਹ ਤਾਵੀਜ਼ ਲਿਖ ਦਿੰਦੇ ਆ ਜਿਨ੍ਹਾਂ ਦੇ ਨਾਲ ਰੁੱਸੇ ਹੋਏ ਯਾਰ ਜਿਹੜੇ ਨੇ ਉਹ ਫੇਰ ਮਿਲ ਜਾਂਦੇ ਨੇ। ਜਿਹੜਾ ਮਾਰਨਾ ਹੋਵੇ ਤਾਂ ਕੀਲ ਕਰਕੇ ਐਤਵਾਰ ਮਸਾਨ ਜਗਾਵਨੇ ਆ। ਤੇ ਜਿਹਨੂੰ ਮਾਰਨਾ ਹੋਵੇ ਨਾ ਉਹਨੂੰ ਅਸੀਂ ਕੀਲਣਾ ਹੁੰਦਾ, ਕਿਸੇ ਨੂੰ ਇੱਕ ਖਾਸ ਲਿਮਟ ਦੇ ਵਿੱਚ ਕੈਦ ਕਰ ਦੇਣਾ। ਕੀਲ ਕਰਕੇ ਤੇ ਉਹਨੂੰ ਅਸੀਂ ਮਸਾਨ ਵੀ ਇੱਕ ਜਿਨ੍ਹਾਂ ਦੀ ਕਿਸਮ ਹੈ ਉਹ ਅਸੀਂ ਉਹਨੂੰ ਲਾ ਦਿੰਦੇ ਹਾਂ। ਜਿਹੜੇ ਗੱਭਰੂ ਤੋਂ ਰਨ ਰਹੇ ਵਿਟਰ, ਲੌਂਗ ਮੁੰਦਰੇ ਚਾਕ ਖਵਾਵਨੇ ਆ। ਜਿਸ ਨੌਜਵਾਨ ਤੋਂ ਉਹਦੀ ਬੀਵੀ, ਰਨ ਦਾ ਮਤਲਬ ਉਹਦੀ ਔਰਤ ਜਿਹੜੀ ਹੈ ਉਹ ਵਿਟਰੇ ਨਾਰਾਜ਼ ਰਵੇ, ਉਹਨੂੰ ਅਸੀਂ ਲੌਂਗ ਮੁੰਦਰੇ ਯਾਨੀ ਜਾਦੂ ਨਾਲ ਪੜੇ ਹੋਏ ਮੰਤਰਾਂ ਨਾਲ ਵਾਲੇ ਲੌਂਗ ਜਿਹੜੇ ਨੇ ਉਹ ਖਵਾ ਦਿੰਦੇ ਆ। ਜਿਹੜੇ ਯਾਰ ਨੂੰ ਯਾਰ ਨਹੀਂ ਮਿਲੇ ਨਹੀਂ, ਫੁੱਲ ਮੁੰਦਰ ਕੇ ਚਾਹ ਸੁਹਾਵਨੇ ਆ। ਤੇ ਜੇ ਕਿਸੇ ਲਵਰ ਨੂੰ ਉਹਦੀ ਬਿਲਵਡ ਨਾ ਮਿਲੇ ਤੇ ਅਸੀਂ ਯਾਨੀ ਅਸੀਂ ਆਪਣਾ ਜਾਦੂ ਦੇ ਪੜੇ ਹੋਏ ਫੁੱਲ ਜਿਹੜੇ ਨੇ ਸੁੰਘਾ ਕੇ ਤੇ ਉਹਨੂੰ ਮਨਾ ਲੈਂਦੇ ਆ। ਉਹਨਾਂ ਵਹੁਟੀਆਂ ਦੇ ਦੁੱਖ ਦਰਦ ਜਾਂਦੇ, ਪੜ ਹਿੱਕ ਤੇ ਹੱਥ ਫਰਾਵਨੇ ਆ। ਉਹਨਾਂ ਵਹੁਟੀਆਂ ਦੇ, ਉਹਨਾਂ ਵਿਆਹੀਆਂ ਹੋਈਆਂ ਔਰਤਾਂ ਦੇ ਦੁੱਖ ਦਰਦ ਦੂਰ ਹੋ ਜਾਂਦੇ ਨੇ ਜਿਨ੍ਹਾਂ ਦੇ ਸੀਨੇ ਦੇ ਉੱਤੇ ਅਸੀਂ ਪੜ ਕੇ ਹੱਥ ਫੇਰ ਦਿੰਦੇ ਆ। ਕੀਲ ਦਾਣਾ ਕੱਚੀਆਂ ਪੱਕੀਆਂ ਨੂੰ ਦੰਦ ਭੰਨ ਕੇ ਲਟਾ ਮਨਾਵਨੇ ਆ। ਅਸੀਂ ਜਿਹੜੀਆਂ ਇਹ ਵਿਚਸ ਨੇ ਮੈਚਿਓਰ ਐਂਡ ਇਮੈਚਿਓਰ, ਕੱਚੀਆਂ ਪੱਕੀਆਂ, ਮੈਚਿਓਰ ਐਂਡ ਇਮੈਚਿਓਰ, ਉਹਨਾਂ ਨੂੰ ਕੀਲ ਕੇ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਲਿਮਟ ਕਰਕੇ ਚੀਜ਼ 'ਚ ਤੇ ਉਹਨਾਂ ਦੇ ਦੰਦ ਭੰਨਨੇ ਆ ਤੇ ਉਹਨਾਂ ਦੇ ਵਾਲ ਮੁੰਨ ਦਿੰਦੇ ਆ। ਜਾਂ ਸਹਿਰ ਜਾਦੂ ਚੜੇ ਭੂਤ ਕਦੇ, ਗੰਡਾ ਕੀਲ ਦੁਆਲੇ ਦਾ ਪਾਵਨੇ ਆ। ਜਾਂ ਕਿਸੇ ਨੂੰ ਅਗਰ ਸਹਿਰ ਦਾ ਮਤਲਬ ਵੀ ਜਾਦੂ ਹੁੰਦਾ ਹੈ, ਜੇ ਕਿਸੇ ਤੇ ਭੂਤ ਦਾ ਕੋਈ ਜਾਦੂ ਚੜ ਜਾਵੇ ਤੇ ਗੰਡਾ ਕੀਲ ਦੁਆਲੇ ਦਾ ਪਾਵਨੇ ਆ। ਗੰਡਾ ਹੁੰਦਾ ਹੈ ਉਹ ਜਿਹੜਾ ਆਪਣਾ ਧਾਗਾ ਜਿਹੜਾ ਤੁਸੀਂ ਗਲ ਵਿੱਚ ਜਾਂ ਹੱਥ ਤੇ ਬੰਨ੍ਹ ਲੈਂਦੇ ਹੋ ਤੇ ਉਹਦੇ ਨਾਲ ਫਿਰ ਤੁਹਾਡੀਆਂ ਮੁਸੀਬਤਾਂ ਦੂਰ ਹੋ ਜਾਂਦੀਆਂ। ਕਿਸੇ ਨਾਲ ਜੇ ਵੈਰ ਵਿਰੋਧ ਹੋਵੇ ਉਹਨੂੰ ਭੂਤ ਮਸਾਨ ਚਮੜਾਵਨੇ ਆ। ਜੇ ਕਿਸੇ ਨਾਲ ਦੁਸ਼ਮਣੀ ਹੋਵੇ ਤੇ ਉਹਨੂੰ ਭੂਤ ਮਸਾਨ ਚਮੜਾ ਦਿੰਦੇ ਆ। ਬੁਰਾ ਬੋਲਦੀ ਜਿਹੜੀ ਜੋਗੀਆਂ ਨੂੰ ਸਰ ਮੁੰਨ ਕੇ ਗਧੇ ਚੜਾਵਨੇ ਆ। ਜਿਹੜੀ ਜੋਗੀਆਂ ਨੂੰ ਭੈੜਾ ਬੋਲਦੀ ਹੋਵੇ ਨਾ, ਜਿਵੇਂ ਤੂੰ ਬੋਲਣੀ ਆ, ਉਹਨਾਂ ਨੂੰ ਅਸੀਂ ਖੋਤੇ ਤੇ ਚੜਾ ਦਿੰਦੇ ਆ। ਜਿਹਦੇ ਨਾਲ ਮੁਦੱਪੜਾ ਠੀਕ ਹੋਵੇ ਉਹਨੂੰ ਪੀਰ ਬਤਾਲ ਪਹੁੰਚਾਉਣੇ ਆ। ਤੇ ਜਿਹਦੇ ਨਾਲ ਮੁਦੱਪੜਾ ਦਾ ਮਤਲਬ ਹੈ ਝਗੜਾ, ਲੜਾਈ, ਜਿਹਦੇ ਨਾਲ ਠੀਕ ਠੀਕ ਝੇੜਾ ਹੋਵੇ, ਲੜਾਈ ਹੋਵੇ, ਉਹਨੂੰ ਬੀਰ ਬਤਾਲ, ਬੀਰ ਬਤਾਲ ਦਾ ਮਤਲਬ ਜਿੰਨ ਭੂਤ ਪਹੁੰਚਾਵਨੇ ਆ। ਅਸੀਂ ਖੇੜਿਆਂ ਦੇ ਘਰੋਂ ਇੱਕ ਬੂਟਾ ਹੁਕਮ ਰੱਬ ਦੇ ਨਾਲ ਪਟਾਵਨੇ ਆ। ਅਸੀਂ ਖੇੜਿਆਂ ਦੇ ਘਰ ਚੋਂ ਇੱਕ ਪਲਾਂਟ ਜਿਹੜਾ ਨਾ ਉਹ ਰੱਬ ਦੇ ਹੁਕਮ ਨਾਲ ਪੁੱਟ ਦੇਣਾ, ਇਹ ਨਹੀਂ ਮਤਲਬ ਤੈਨੂੰ ਅਸੀਂ ਮਰਵਾ ਦੇਣਾ। ਵਾਰਿਸ ਸ਼ਾਹ
ਜੇ ਹੋਰ ਨਾ ਦਾਓ ਲੱਗੇ ਸਰ ਪ੍ਰੇਮ ਜੜੀਆਂ ਚਾਹ ਪਾਵਨੇ ਆ। ਜੇ ਕੋਈ ਵੀ ਸਾਡੀ ਜਿਹੜੀ ਦਾ ਉਹ ਨਾ ਲੱਗੇ ਤੇ ਅਸੀਂ ਆਪਣਾ ਪ੍ਰੇਮ ਦੀਆਂ ਜਾਦੂ ਕਰ ਦਿੰਨੇ ਆ। ਜੜੀਆਂ ਜਿਹੜੇ ਨਾ ਜਾਦੂ ਹੈ, ਉਹਦੇ ਸਿਰ ਤੇ ਪਿਆਰ ਦਾ ਜਾਦੂ ਕਰ ਦਿੰਦੇ ਆ। ਇਹ ਤੇ ਲੱਗਦਾ ਹੈ ਕਿ ਜਿਵੇਂ ਕਲੀਨਿਕ ਦੇ ਬਾਹਰ ਆਪਣਾ ਇਸ਼ਤਿਹਾਰ ਲਗਾਇਆ ਹੋਇਆ ਕਿਸੇ ਕੀ। ਹਾਂਜੀ ਬਿਲਕੁਲ ਬਿਲਕੁਲ। ਇਹ ਡਾਕਟਰ ਸਾਹਿਬ ਇੱਕ ਕਮੈਂਟ ਕਰਨਾ ਸੀ ਮੈਂ। ਹਾਂਜੀ ਇਹ ਜਿਹੜਾ ਸੈਕਿੰਡ ਲਾਸਟ ਲਾਈਨ ਹੈ ਨਾ ਸਟੈਂਜ਼ਾ ਦੀ, ਅਸੀਂ ਖੇੜਿਆਂ ਦੇ ਘਰੋਂ ਇੱਕ ਬੂਟਾ ਹੁਕਮ ਰੱਬ ਦੇ ਨਾਲ ਪਟਾਵਨੇ ਹਾਂ। ਮੈਂ ਸਮਝਦਾ ਰਿਹਾ ਕਿ ਉਹ ਕਹਿ ਰਿਹਾ ਸੈਤੀ ਨੂੰ ਕਿ ਤੂੰ ਘਬਰਾ ਨਾ, ਮੈਂ ਇੱਥੋਂ ਤੁਹਾਡਾ ਜਿਹੜਾ ਬੂਟਾ ਹੈ ਨਾ ਹੀਰ, ਇਹ ਮੈਂ ਪਟਾ ਕੇ ਲੈ ਜਾਣੀ ਹੈ, ਤੁਹਾਨੂੰ ਪਤਾ ਵੀ ਨਹੀਂ ਚੱਲਣਾ। ਨਹੀਂ ਮੈਂ ਨਹੀਂ ਇਹਦੀ ਉਹ ਸਮਝਦਾ ਰਿਹਾ ਕਹਿ ਰਿਹਾ ਕਿ ਉਹ ਇਹ ਕਹਿ ਰਿਹਾ ਕਿ ਤੈਨੂੰ ਮੈਂ ਮਰਵਾ ਦੇਣਾ ਹੈ। ਅੱਛਾ ਠੀਕ, ਕਰੈਕਸ਼ਨ, ਆਈ ਗੈਟ ਕਰੈਕਟਡ, ਥੈਂਕ ਯੂ। ਅੱਛਾ ਅਗਲਾ ਬੰਦ, ਮਹਿਬੂਬ ਅੱਲਾ ਦੇ ਲਾਡਲੇ ਹੋ, ਇਸ ਵੋਟੜੀ ਨੂੰ ਕੋਈ ਮੂਲ ਹੈ ਜੀ। ਹੁਣ ਉਹ ਡਾਕਟਰ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਇੱਕ ਗੱਲ ਪਿਛਲੇ ਸਟੈਂਜ਼ੇ ਬਾਰੇ, ਕਿ ਦੇਖੋ ਇਹ ਸਿਰਫ 250 ਸਾਲ ਦੀ ਗੱਲ ਹੀ ਹੈ। ਜਦੋਂ ਵਾਰਿਸ ਦਾ ਜ਼ਮਾਨਾ ਸੀ ਤੇ ਹੁਣ ਅੱਜ ਕੱਲ੍ਹ ਦਾ ਜ਼ਮਾਨੇ ਦੇ ਵਿੱਚ, ਜਿੱਦਾਂ ਹੁਣ ਮੈਡੀਕਲ ਦੀ ਗੱਲ ਕਰ ਰਹੇ ਸੀ ਨਾ ਆਪਣੇ ਨਾਸਿਰ ਸਾਹਿਬ, ਕਿ ਸੁਪਰਸਟੀਸ਼ਨ ਤੇ ਬਿਲੀਫ ਦਾ ਜ਼ਮਾਨਾ ਉਦੋਂ ਤੇ ਅੱਜ ਕੱਲ੍ਹ ਕੋਈ ਥੋੜਾ ਮਾੜਾ ਮੋਟਾ ਐਵੀਡੈਂਸ ਦਾ ਜਾਂ ਸਾਇੰਸ ਦਾ ਜ਼ਮਾਨਾ, ਕਿੰਨਾ ਫਰਕ ਪੈ ਗਿਆ ਇਸ 200-250 ਸਾਲ ਦੇ ਵਿੱਚ ਹੀ ਲੋਕਾਂ ਦੀਆਂ। ਅਸੀਂ ਮੈਡੀਕਲ ਪੁਆਇੰਟ ਆਫ ਵਿਊ ਨਾਲ ਦੇਖਦੇ ਹਾਂ, ਇਹਦੇ ਬਾਰੇ ਕੋਈ ਕਮੈਂਟ ਕਰੋ। ਅਮਰਜੀਤ ਜੀ ਤੁਸੀਂ 250 ਸਾਲ ਪਹਿਲੇ ਦੀ ਗੱਲ ਕਰ ਰਹੇ ਹੋ। ਮੈਂ ਜਿੰਨਾ ਚਿਰ 1964 ਤੱਕ ਪਿੰਡ ਰਹੇ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਵਾਰਿਸ਼ਾ ਦੱਸ ਰਿਹਾ ਹੈ, ਇਹਨਾਂ ਸਾਰੀਆਂ ਚੀਜ਼ਾਂ ਤੇ ਮੇਰਾ ਬਿਲੀਫ ਸੀਗਾ। ਤੁਸੀਂ ਤੇ ਪੁਰਾਣੀ ਗੱਲ ਕਰ ਰਹੇ ਹੋ, ਮੈਂ ਤੇ ਤੁਹਾਨੂੰ 60s ਦੀ ਗੱਲ ਕਰ ਰਿਹਾ। ਇਹਨਾਂ ਸਾਰੀਆਂ ਚੀਜ਼ਾਂ ਤੇ ਮਤਲਬ ਇਹ ਹੈ ਕਿ ਮੈਨੂੰ ਯਾਦ ਹੈ ਕਿ ਕੁੜੀਆਂ ਫਸਾਉਣ ਲਈ ਮੈਂ ਆਪਣਾ ਇੱਕ ਜਾਦੂ ਦੀ ਕਿਤਾਬ ਵੀ ਖਰੀਦੀ ਸੀ। ਓਕੇ, ਸਾਨੂੰ ਵੀ ਡਾਕਟਰ ਦਿਓ, ਇੱਧਰ ਸ਼ੇਅਰ ਕਰੋ ਸਾਡੇ ਨਾਲ। ਉਹਦੇ ਵਿੱਚ ਤਵੀਜ਼ ਲਿਖੇ ਹੋਏ ਸਨ ਕਿ ਇਹ ਤਵੀਜ਼ ਅਗਰ ਤੁਸੀਂ ਇਹਨੂੰ ਫਲਾਣੇ ਥਾਂ ਤੇ ਦੱਬ ਦਿਓ ਤੇ ਉਹ ਫਸ ਜਾਏਗੀ। ਤੇ ਮੈਂ ਤੇ ਉਹ ਕਿਤਾਬ ਵੀ ਖਰੀਦੀ ਸੀ। Dr. Manzoor, did you do it? Yes, you did. I actually did it. ਉਹਦੀ ਸਾਨੂੰ ਇਨਫੋਰਮੇਸ਼ਨ ਦਿਓ ਥੋੜੀ ਜਿਹੀ। ਉਹ ਤੇ ਡਾਕਟਰ ਸਾਹਿਬ ਅਜੇ ਵੀ ਲਾਹੌਰ ਦੀਆਂ ਸੜਕਾਂ ਤੇ ਕਦੀ ਚੱਲੋ, ਪਿੰਡ ਕੁਆੜੇ ਵੱਲ ਜਾਓ ਤੇ ਮੈਂ ਸੜਕ ਦੇ ਸਾਈਡ ਤੇ ਲਿਖਿਆ ਵਾਲ ਚੌਕਿੰਗ ਹੁੰਦੀ ਹੈ ਕਿ 2 दिन में महबूब आपके कदमों में, बंगाली बाबा। ਮੈਂ ਤੇ ਤੁਹਾਨੂੰ ਪਰਸਨਲ ਦੱਸ ਰਿਹਾ, ਮੈਂ ਤੇ ਤੁਹਾਨੂੰ ਪਰਸਨਲੀ ਦੱਸ ਰਿਹਾ ਕਿ ਮੈਂ ਉਹ ਬਕਾਇਦਾ ਕਿਤਾਬ ਖਰੀਦੀ ਸੀ। ਉਹ ਜੀ ਮੈਂ ਵੀ ਕਿਤਾਬ ਪੜ੍ਹੀ ਹੋਈ ਹੈ। ਉਹ ਤੇ ਇੰਝ ਸੀ ਕਿ ਉਹਦੀਆਂ ਹੀ ਉਹਦੇ ਹੀ ਵਾਲ ਲੈ ਕੇ ਉਹਦੇ ਅੰਦਰ ਕੋਈ ਦਮ ਦਰੂਦ ਕਰਕੇ ਉਹਦੀ ਮੰਜੀ ਦੇ ਹੇਠ ਉਹਨੂੰ ਦਬਾ ਦਿਓ। ਅਗਰ ਇਤਨੀ ਐਕਸੈਸ ਹੋਏ ਤੇ ਫਿਰ ਕਿਤਾਬ ਦੀ ਕੀ ਲੋੜ ਹੈ। ਉਹ ਮੇਰੇ ਖਿਆਲ ਹੈ ਕੋਈ 60-70 ਰੁਪਏ ਦੀ, ਉਹ 60-70 ਰੁਪਏ ਦੀ ਕਿਤਾਬ ਸੀ ਤੇ ਉਹਦੇ ਵਿੱਚ ਕਈ ਤਾਵੀਜ਼ ਸਨ ਜਿਹੜੀਆਂ ਕਿ ਆਪਣਾ ਫਸਾਉਣ ਲਈ ਜ਼ਰੂਰੀ ਸਨ। And so did it work? ਮਤਲਬ ਇਹ ਹੈ ਕਿ ਅਸੀਂ ਉਹ ਜਨਰੇਸ਼ਨ ਹੈ, ਅਸੀਂ ਬਹੁਤ ਐਂਸ਼ੀਐਂਟ ਪ੍ਰੈਕਟਿਸਿਸ ਤੋਂ ਲੈ ਕੇ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੱਕ ਦੇਖ ਲਈ ਹੈ। ਇਹ ਡਾਕਟਰ ਟਾਈਮ ਜਿਹੜਾ ਚੇਂਜ ਹੋਇਆ ਮੇਰੇ ਖਿਆਲ ਵਿਦਿਨ ਦ ਲਾਸਟ 60-70 ਸਾਲ ਤੋਂ ਹੀ ਹੋਇਆ, ਮੇਰੇ ਖਿਆਲ 100 ਸਾਲ ਦੇ ਵਿੱਚ ਹੀ। ਯਾਰ ਮੈਂ ਤੁਹਾਨੂੰ ਇਹ ਨਹੀਂ ਹੈ, ਇਹ ਜਿਹੜੀ ਅਰਬਨਾਈਜੇਸ਼ਨ ਆਈ ਹੋਈ ਹੈ ਨਾ, ਜਿਹੜੀ ਬਿਜਲੀ ਆਈ, ਰੇਡੀਓ ਆਇਆ, ਲਾਈਟ ਆਈ, ਇਹਨਾਂ ਸਾਰੀਆਂ ਚੀਜ਼ਾਂ ਟੈਕਨੋਲੋਜੀ ਨੇ ਜਿਹੜਾ ਨਾ ਉਹ ਚੇਂਜ ਕੀਤਾ ਹੈ। ਇਹ ਮਤਲਬ ਇਹ ਹੈ ਕਿ ਵਗਰਨਾ ਤੇ ਇਹ ਹੈ ਕਿ ਮੈਨੂੰ
ਹੁਣ ਵੀ ਪਿੰਡ 'ਚ ਲੋਕ ਮਿਲਦੇ ਨੇ ਜਿਹੜੇ ਜਿਨ੍ਹਾਂ ਦੀ ਜਿਹੜੀ ਮਾਨਤਾ ਉਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦੀ ਮੇਰੀ 1960 ਵਿੱਚ ਸੀ। ਔਰ ਇਹ ਸਾਰਾ ਕੁਝ ਜੋ ਵਾਰਿਸ ਸ਼ਾਹ ਕਹਿ ਰਿਹਾ ਹੈ ਮੈਂ ਤੇ ਇਹਦੇ ਨਾਲ ਬਹੁਤ ਪਰਸਨਲੀ ਰਿਲੇਟ ਕਰ ਸਕਦਾ। ਪਰ ਡਾਕਟਰ ਸਾਹਿਬ ਅਸਾਂ ਸੁਪਰ ਨੈਚੁਰਲ ਇੰਟੈਲੀਜੈਂਸ ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਪਹੁੰਚ ਹੀ ਗਿਆ, ਪਰ ਹਿਊਮਨ ਇੰਟੈਲੀਜੈਂਸ ਉਧਰ ਹੀ ਹੈ, ਕੋਈ ਨਹੀਂ ਹਿੱਲੀ ਆਪਣੀ ਮਤਲਬ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਉਹ ਹੀ ਹੈ ਨਾ ਜਿਹੜੀ ਅਸੀਂ ਤਾਵੀਜ਼ ਕਰਕੇ ਕਰਦੇ ਸਾਂ। ਉਹੀ ਚੀਜ਼ ਹੈ। डॉक्टर साहब एक मैं कमेंट करना चाहनी हां, चले ये खत्म करी किनो तो फिर मैं करना चाहनी हां क्योंकि ये जो सैती ना डायलॉग चलना पिया सारा इस ये मैं पिछले हफ्ते बड़ा इस पर गौर किया, मैं आई कमेंट लेटर ऑन। अच्छा अगला जी है आखिरी बंद में अज दा पढ़ना है। महबूब अल्लाह दे लाडले हो इस वोटड़ी नू कोई सूल है जी। ਇਹ ਸਹਿਤੀ ਉਹਨੂੰ ਕਹਿ ਰਹੀ ਹੈ ਇਹ ਬੰਦ ਦਾ ਮੈਨੂੰ ਵੈਸੇ ਅਜੇ ਤੱਕ ਸਮਝ ਨਹੀਂ ਆਈ ਕਿ ਇਹ ਬੰਦ ਇੱਥੇ ਕਿਵੇਂ ਆਇਆ ਹੈ ਔਰ ਕਿਉਂ ਆਇਆ ਹੈ। ਇੱਥੇ ਬਾਅਦ ਚ ਗੱਲ ਕਰਾਂਗੇ ਕਿ ਲੜਦਿਆਂ ਹੀ ਸਹਿਤੀ ਯਕਦਮ ਜਿਹੜੀ ਹੈ ਉਹ ਹੀਰ ਦਾ ਕੇਸ ਉਹਦੇ ਸਾਹਮਣੇ ਪੇਸ਼ ਕਰ ਦਿੰਦੀ ਹੈ। ਇਹ ਮੈਨੂੰ ਆਊਟ ਆਫ ਪਲੇਸ ਨਜ਼ਰ ਆਉਂਦਾ ਹੈ ਹਮੇਸ਼ਾ, ਲੇਕਿਨ ਚਲੋ ਮੈਂ ਪੜ੍ਹ ਦਿੰਦਾ। ਮਹਿਬੂਬ ਅੱਲਾ ਦੇ ਲਾਡਲੇ ਹੋ ਯਾਨੀ ਤੁਸੀਂ ਅੱਲਾ ਤੁਹਾਡੇ ਨਾਲ ਮੁਹੱਬਤ ਕਰਦਾ ਹੈ, ਤੁਸੀਂ ਉਹਦੇ ਲਾਡਲੇ ਹੋ। ਇਸ ਵਹੁਟੀ ਨੂੰ ਕੋਈ ਸੂਲ ਹੈ ਜੀ। ਇਹ ਜਿਹੜੀ ਵਹੁਟੀ ਹੈ ਯਾਨੀ ਹੀਰ ਇਹਨੂੰ ਕੋਈ ਬਹੁਤ ਵੱਡੀ ਪੀੜ ਹੈ, ਕੋਈ ਗੁਜੜਾ ਰੋਗ ਹੈ ਇਸ ਧਾਣਾ। ਗੁਜੜਾ ਦਾ ਮਤਲਬ ਹੈ ਛੁਪਿਆ ਹੋਇਆ, ਕੋਈ ਇਹਨੂੰ ਛੁਪੀ ਹੋਈ ਬਿਮਾਰੀ ਲੱਗੀ ਹੋਈ ਹੈ। ਨਿਤ ਇਹ ਰਹੇ ਰੰਜੂਲ ਹੈ ਜੀ, ਇਹ ਹਮੇਸ਼ਾ ਪਰੇਸ਼ਾਨ ਰਹਿੰਦੀ ਹੈ। ਹੱਥੋਂ ਲੁੜੀ ਵਹਿੰਦੀ ਲਾਹੋ ਲੱਥੜੀ। ਲੁੜੀ ਵਹਿੰਦੀ ਮਤਲਬ ਇਹ ਵੇਖਦਿਆਂ ਢਹਿੰਦੀ ਜਾ ਰਹੀ ਹੈ। ਹੱਥੋਂ ਲੁੜੀ ਵਹਿੰਦੀ ਲਾਹੋ ਲੱਥੜੀ ਹੈ। ਲਾਹੋ ਲੱਥੜੀ ਦਾ ਮਤਲਬ ਸਾਹ ਦੀ ਬਿਮਾਰੀ। ਦਹੀ ਹੋ ਜਾਂਦੀ ਮਕਬੂਲ ਹੈ ਜੀ। ਤੇ ਇਹਦਾ ਜਿਹੜਾ ਜਿਸਮ ਹੈ ਉਹ ਇੰਜ ਹੋ ਜਾਂਦਾ ਜਿਵੇਂ ਮਿਰਗੀ ਪੈ ਗਈ ਹੋਵੇ। ਮਕਬੂਲ ਮਿਰਗੀ। ਮੂੰਹੋਂ ਮਿੱਠੜਾ ਲਾਡ ਦੇ ਨਾਲ ਬੋਲੇ, ਹਰ ਕਿਸੇ ਦੇ ਨਾਲ ਮਾਕੂਲ ਹੈ ਜੀ। ਇਹ ਮੂੰਹ ਵੀ ਬੜੀ ਮਿੱਠੀ ਗੱਲ ਕਰਦੀ ਹੈ ਤੇ ਬੜੇ ਪਿਆਰ ਨਾਲ ਗੱਲ ਕਰਦੀ ਹੈ ਤੇ ਹਰ ਕਿਸੇ ਦੇ ਨਾਲ ਬੜੀ ਰੀਜ਼ਨੇਬਲ ਹੈ। ਮੁੱਦਾ ਪਿਆ ਹੈ ਝੁਗੜਾ ਨਿਤ ਸਾਡਾ। ਝੁਗੜਾ ਦਾ ਮਤਲਬ ਸਾਡਾ ਘਰ। ਸਾਡਾ ਘਰ ਜਿਹੜਾ ਉਲਟ ਪਿਆ ਹੋਇਆ। ਮੁੱਦੇ ਦਾ ਮਤਲਬ ਹੈ ਉਲਟ ਹੋ ਜਾਣਾ। ਸਿੱਧੇ ਦਾ ਉਲਟ ਮੁੱਦਾ ਹੈ। ਮੁੱਦਾ ਪਿਆ ਹੈ ਝੁਗੜਾ ਨਿਤ ਸਾਡਾ। ਇਹ ਵਹੁਟੀ ਘਰੇ ਦਾ ਮੂਲ ਹੈ ਜੀ। ਇਹ ਜਿਹੜੀ ਵਹੁਟੀ ਹੈ ਇਸ ਘਰ ਦੀ ਬੇਸ ਹੈ, ਐਸੈਂਸ ਹੈ। ਮੇਰੇ ਵੀਰ ਦੇ ਨਾਲ ਹੈ ਵੈਰ ਇਸਦਾ। ਮੇਰੇ ਭਰਾ ਨਾਲ ਇਹਦੀ ਦੁਸ਼ਮਣੀ ਹੈ। ਜਿਹਾ ਕਾਫਰਾਂ ਨਾਲ ਰਸੂਲ ਹੈ ਜੀ। ਜਿਵੇਂ ਰਸੂਲ ਨੂੰ ਕਾਫਰਾਂ ਦੇ ਨਾਲ ਦੁਸ਼ਮਣੀ ਸੀ ਇਵੇਂ ਇਹਨੂੰ ਮੇਰੇ ਭਰਾ ਦੇ ਨਾਲ ਦੁਸ਼ਮਣੀ ਹੈ। ਅੱਗੇ ਇਸ ਦੇ ਸਾਵਰੇ ਹੱਥ ਵੱਧੇ, ਜੋ ਕੁਝ ਆਖਦੀ ਸਭ ਕਬੂਲ ਹੈ ਜੀ। ਸਹੁਰਿਆਂ ਨੇ ਇਹਦੇ ਅੱਗੇ ਹੱਥ ਬੰਨੇ ਨੇ ਤੇ ਇਹ ਜੋ ਕਹਿੰਦੀ ਹੈ ਉਹ ਸਭ ਮੰਨਿਆ ਲੈ ਜਾਂਦਾ ਹੈ। ਇਹ ਪਲੰਗ ਤੇ ਕਦੇ ਨਾ ਉੱਠ ਬੈਠੇ। ਸਾਡੇ ਢਿੱਡ ਵਿੱਚ ਫਿਰੇ ਡੰਡੋਲ ਹੈ ਜੀ। ਇਹ ਬਿਸਤਰੇ ਦੇ ਉੱਤੇ ਯਾਨੀ ਪਲੰਗ ਦੇ ਉੱਤੇ ਉੱਠ ਕੇ ਵੀ ਨਹੀਂ ਬਹਿੰਦੀ ਤੇ ਸਾਡੇ ਢਿੱਡ ਵਿੱਚ ਪੀੜ ਪੈਂਦੀ ਰਹਿੰਦੀ ਹੈ। ਰੀਹ ਦੀ ਪੀੜ ਜਿਹਨੂੰ ਕਹਿੰਦੇ ਨੇ ਨਾ, ਉਹਨੂੰ ਡੰਡੋਲ। ਹੁਣ ਇਹਨੂੰ ਪੜ੍ਹ ਲਵੋ ਪਹਿਲੇ, ਫਿਰ ਅਸੀਂ ਗੱਲ ਕਰਾਂਗੇ। ਬਸ ਇੰਨਾ ਹੀ ਅੱਜ ਅਸੀਂ ਕਰਨਾ। मैं पढ़ छोड़नी हाँ हाँ जी पढ़ो। हाँ जी 300
74 ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ ਉਹ ਬੁਲਬੁਲਾਂ ਠੀਕ ਮਰੇਂਦੀਆਂ ਨੇ ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ ਪਾਣੀ ਸ਼ੇਰ ਦੀ ਜੂਹ ਦਾ ਪੀਂਦੀਆਂ ਨੇ ਉਹ ਡਾਇਨਾ ਜਾਨ ਕਬਾਬ ਹੋਈਆਂ ਜਿਹੜੀਆਂ ਹੇੜੀਆਂ ਨਾਲ ਖੇਂਦੀਆਂ ਨੇ ਉਹ ਇੱਕ ਦਿਨ ਫਿਰਸਨ ਆਨ ਘੋੜੇ ਕਿਹੜਾ ਜਿਨ੍ਹਾਂ ਦੀਆਂ ਨਿਤ ਸੁਣੇਂਦੀਆਂ ਨੇ ਥੋੜੀਆਂ ਕਰਨ ਸੁਹਾਗ ਦੀਆਂ ਉਹ ਆਸਾਂ ਜਿਹੜੀਆਂ ਧਾੜਵੀਆਂ ਨਾਲ ਮੰਗੇਂਦੀਆਂ ਨੇ ਜੋ ਕਾਨ ਇੱਕ ਦਿਨ ਪਕੜ ਨਿਚੋਈ ਗਈਆਂ ਅਨਪੁੰਨੇ ਲਹੂ ਜੋਕਾਂ ਇੱਕ ਦਿਨ ਨਚੋਈ ਗਈਆਂ ਅਨਪੁੰਨੇ ਲਹੂ ਨਿਤ ਪੀਂਦੀਆਂ ਨੇ ਦਿਲ ਮਾਲ ਦੀਜੇ ਲੱਖ ਕੰਜਰੀ ਨੂੰ ਕਦੀ ਦਿਲੂ ਮਹਿਬੂਬ ਨਾ ਥੀਂਦੀਆਂ ਨੇ ਇੱਕ ਦਿਨ ਪਕੜੀਆਂ ਜਾਣ ਗਈਆਂ ਹਾਕਮਾਂ ਦੇ ਪਰ ਸੇਜ ਤੇ ਨਿਤ ਚੜ੍ਹੇਂਦੀਆਂ ਨੇ ਇੱਕ ਦਿਨ ਘੜੇ ਵਸਾਇਨ ਇਹ ਘਟਾਂ ਹਾਠਾਂ ਜੋੜ ਕੇ ਨੱਤ ਘਰੇਂਦੀਆਂ ਨੇ ਤੇਰੇ ਲੌਨ ਮੋਢੇ ਸਾਡੇ ਲੌਨ ਨਾੜੇ ਮੁਸ਼ਕਾਂ ਕਸੇ ਵਿਆਂ ਅੱਜ ਬੁਝੇਂਦੀਆਂ ਨੇ ਮੁਸ਼ਕਾਂ ਕਿਸੇ ਦੀਆਂ ਅੱਜ ਬੁਝੇਂਦੀਆਂ ਨੇ ਮੁਸ਼ਕਾਂ ਕਿਸੇ ਦੀਆਂ ਅੱਜ ਵਜੇਂਦੀਆਂ ਨੇ ਹਾਂਜੀ ਅਗਲਾ ਕਿੰਨੇ ਪੜਨਾ ਮਦੀਆ ਅਗਲਾ ਤੁਸੀਂ ਪੜੋ Shall I read a little bit? Okay. Okay. Sun. No, this is going to be hard. Oh no, Sun. Is that hastiye? Asi ham nag kale. Par ਸੁਣ setiye. ਸਹਿਤੀਏ Sorry. Sun setiye asi ham nag kale. पर सैफियां जाहिद जोद कमावने हाँ मकर फन नू बन के साफ कर दे जिन भूत नू सार वखावने हाँ नक्श लिख के फूक यासीन दइए साए सूल दी जात गवावने हाँ दुख बलाए ते जाए तंगी oh no wait I don't know दुख ਬਲਾਏ ਤੇ ਜਾਏ ਤੰਗੀ ਦੁੱਖ ਦਰਦ ਬਲਾ ਤੇ ਜਾਏ ਤੰਗੀ ਦੁੱਖ ਬਲਾਏ ਤੇ ਜਾਏ ਤੰਗੀ ਕਦਮ ਜਿਨ੍ਹਾਂ ਦੇ ਵੇੜੀਆਂ ਪਾਵਨੇ ਹਾਂ ਵੇੜੀਆਂ ਪਾਵਨੇ ਹਾਂ ਸੁਨੀ ਤਸਮੀਆਂ ਪਰਾਂ ਇਖਲਾਸ ਸੂਰਤ ਜੜਾਂ ਵੇਰ ਦੀਆਂ ਪਟ ਵਿਖਾਵਨੇ ਹਾਂ ਦਿਲੋਂ ਹੁਬ ਦੇ ਚਾਹੇ sorry I missed this was that ਤਾਵੀਜ਼ ਚਾਹੇ ਤਾਵੀਜ਼ ਲਿਖੇ ਅਸੀਂ ਰੁੱਠੜੇ ਯਾਰ ਮਲਾਵਨੇ ਹਾਂ sorry I'm going to stop because I'm ruining it. नहीं ठीक पढ़ रहे हो आगे चलो अच्छा okay जेरा मारना होवे तां खेल करके एतवार मिसान जगावने हाँ जेरे गबरू तो रे रन विटर लोंग मुंदर चाहे ਖਵਾਵਨੇ ਹਾਂ ਜਿਹੜੇ ਯਾਰ ਨੂੰ ਯਾਰ ਨਹੀਂ ਮਿਲੇ ਨਾਈ ਫੁੱਲ ਮੁੰਦਰ ਕੇ ਚਾਏ ਸੰਗਾਵਨੇ ਹਾਂ ਇਹਨਾਂ ਵੋਟੀਆਂ ਦੇ ਦੁੱਖ ਦਰਦ ਜਾਣਦੇ ਪਰ ਹਿੱਕ ਤੇ ਹੱਥ ਫਰਾਵਨੇ ਹਾਂ ਖੇਲ ਡਾਇਨਾ ਕੱਚੀਆਂ ਪੱਕੀਆਂ ਨੂੰ ਦੰਦ ਬਨ ਕੇ ਲੱਟਾਂ ਮਨਾਵਨੇ ਹਾਂ ਜਾਂ ਸਹਿਰ ਜਾਦੂ ਜੜੀ ਬੂਟ ਕਦੀ ਕੰਡ ਖੇਲ ਦੁਆਲੇ ਦਾ ਪਾਵਨਾ ਹਾਂ ਕਿਸੇ ਨਾਲ ਜੇ ਵੈਰ ਕਰੋਧ ਹੋਵੇ ਉਹਨਾਂ ਭੂਤ ਮਸਾਨ ਚਮਰਾਵਨੇ ਹਾਂ ਬੁਰਾ ਬੋਲਦੀ ਜਿਹੜੇ ਜੋਗੀਆਂ ਨੂੰ
सिर मन के फिर मुन के सिर मुन के गधे चरावने जेंदे गधे नाल चढ़ावने हैं। गधे चरावने जेंदे नाल मुदप्पड़ा मुदप्पड़ा ठीक होवे ਉਹਨੂੰ ਵੀਰ ਬਤਾਲ ਪਹੁੰਚਾਵਨੇ ਇਸ ਖੇਰੀਆਂ ਦੇ ਘਰੋਂ ਇੱਕ ਬੂਟਾ ਹੁਕਮ ਰੱਬ ਦੇ ਨਾਲ ਪਟਾਵਨੇ ਵਾਰਿਸ਼ਾ ਜੇ ਹੋਰ ਨਾ ਦਾਉ ਲੱਗੇ ਸਿਰ ਪ੍ਰੇਮ ਜੜੀਆਂ ਚਾਏ ਪਾਵਨੇ वेरी गुड। Oh, very nice, excellent. हाँ जी, ये बहुत मैं- इम्प्रूवमेंट डॉक्टर चल रही है। हाँ 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 बिल्कुल। चलो जी, अगला कौन पढ़ेगा? मैं पढ़ देना डॉक्टर साहब, चलो पढ़ो मर्जी जी। अच्छा जी। महबूब अल्लाह दे लाडले हो, इस वोटड़ी नू कोई सूल है जी, कोई गुजड़ा रोग है इस धाना, पई नित रहे रंजूल है जी, हथों लुड़ी विहंदड़ी लाहू लथड़ी भी देही हो जांदी मखतूल है जी, मूहों मिठड़ी लाड दे नाल बोले हर किसे दे नाल माकूल है जी, मुद्दा प्या है नहीं, मुद्दा झुगड़ा मुद्दा मुद्दा। मुद्दा मुद्दा मतलब उल्टा, हाँ जी। मुद्दा प्या है झुगड़ा नित साडा, ए वोटड़ी करे दा मूल है जी, मेरे वीर दे नाल है वैर इसदा, जिहा काफरा नाल रसूल है जी, अगे इस दे सौरे हथ बदे, जो कुछ आखदी सब कबूल है जी, वारस पलंग ते कदे ना उठ बैठे, साडे ढिड विच फिरे डंडूल है जी। हाँ जी, चलो जी, ਇਹ ਹੁਣ ਪੜਾਏਗਾ। ਹੁਣ ਤੁਸੀਂ ਕਿਸ਼ਵਰ ਜੀ ਕੀ ਤੁਹਾਡਾ ਕਮੈਂਟ ਸੀ? डॉक्टर साहब ये मैं दो पता नहीं क्या ख्याल आया, मैं सुती उठी हाँ तो एकदम जिस तरह जहन ने चश्ना ना कि हीर ने वास्ते किया कि बंदा मतलब मैं हीर पहलू नहीं पढ़ी ना, मिकी हीर वारिस शाह नी कोई कहानी बोंग प्लॉट जेड़ा है ना वो नहीं पता सा, मोटी मोटी गल जेड़ी सुनी सी वो पता सी, ते बंदा एक्सपेक्ट करना कि रांझा इत्थे खेड़िया ने वेड़े आन बरसी ते सब तो पहलू हीर मिलसी उसकी, पर ये सैती जेड़ी है वो अगे आके उसकी डायलॉग चलना पिया, ते एक ड्राम फ्रॉम अ ड्रामेटाइजेशन पॉइंट ऑफ व्यू ये बड़ी इंटरेस्टिंग चीज ही क्योंकि वो जेड़ा एक क्लाइमैक्स है ना वो बनना पिया, क्योंकि तुसा की हुण लगना पिया कि हुण हीर नहीं अज उस गल कीती, ते हुण तुसा जेड़ी तुसा पिछले कुछ 10-15-20 बंदा सु एक्सपेक्ट करने से हो कि हीर नहीं कोई गल हो सी वो हुण हुई, ते ए ते एक चीज ही। दूई चीज जेड़ी मिकी थोड़ा डिस्टर्ब भी कीता कि औरत इतनी बन्नी हुई माशरे ने, समाज ने, रिवायत के मैं बड़ा पता नहीं क्या मिकी ख्याल आया कि हीर किया नहीं जोग किदा, या हीर कोल ए मौका ही नहीं सा कि ओ जोगन बड़ी गच्छा है, क्योंकि उस नाल भी ओही होया जेड़ा रांझे नाल होया सा, पर उसनी जेड़ी सारी मुश्किल ही है वो यही है कि सारी चीज़ां समझने भी उस माशरे नाल ही टुरना, उस ना ब्याह भी होया, हुण अज जेड़े बंद है उस पता चलना पिया कि वो बीमार भी है, कोई काम नहीं करनी, दिल नहीं लगना, मगर वो बाहर सू या सामने सू उस माशरे ने हर चीज नाल चलना, जबकि मर्द की ये मौका आ कि वो जदू उसना दिल करे वो माशरे शामिल होई गछना, जदू उसना दिल करे वो जोगी बनी गछना। हुण रांझा पहलू टुरिया तख्त हजारे सू उसना दिल कीता ते पहुंची गया इथे सियाला कोल, फिर 12 साल उस मजा चारियां, फिर उदू टुरिया टिल्ला जोगिया पहुंची गया, टिल्ला जोगिया सु दिल करे उसना होया ते फिर वापस इथे खेड़िया कोल पहुंची गया। इतनी एजेंसी मर्द कोल ही है पर औरत कोल नहीं, ये बड़ी चीज मिकी डिस्टर्ब इस कीता।
ਨਹੀਂ, ਇਹ ਗੱਲ ਤੇ ਤੁਹਾਡੀ ਸਹੀ ਹੈ, ਬਟ that's the point ਕਿ ਇਹ ਪਰ ਜਿਹੜੀ ਸਾਰੀ ਹਾਂਜੀ। ਹੀਰ ਵਾਰਿਸ ਸ਼ਾਹ ਹੈ, ਜਿਹੜੀ ਸਾਰੀ ਹੀਰ ਵਾਰਿਸ ਸ਼ਾਹ ਹੈ, ਇਹਦੀ ਐਸੈਂਸ ਹੀ ਇਹ ਹੈਗੀ ਕਿ ਇਹ ਔਰਤ ਦੀ ਜਿਹੜੀ ਐਨਸਲੇਵਮੈਂਟ ਹੈ, ਇਹ ਬੇਸਿਕਲੀ ਉਹਦੇ ਉੱਤੇ ਜ਼ਿਆਦਾ ਹੈ ਇਹ ਸਾਰੀ ਲਿਖਤ ਜਿਹੜੀ ਹੈ। तो ਅੱਛਾ, डॉक्टर ਇੱਕ चॉइस ना तो- सवाल है ना कि चॉइस कितनी थई है ਹਾਂ, ਮਤਲਬ ਇਹ ਹੈ ਕਿ ਬੰਦਾ ਮਤਲਬ ਕਿਤਨੀ ਤੁਸੀਂ ਇਹ choice- ਕਹਿ ਰਹੇ ਹੋ ਕਿ ਹੀਰ ਜਿਹੜੀ ਹੈ ਉਹ ਫੀਲ ਬੇਸ਼ੱਕ ਉਹ ਹੀ ਕਰ ਰਹੀ ਹੋਵੇ ਜੋ ਰਾਂਝਾ ਕਰਦਾ ਹੈ, ਲੇਕਿਨ ਉਹ ਰਾਂਝੇ ਤਰ੍ਹਾਂ ਜੋਗੀ ਨਹੀਂ ਬਣ ਸਕਦੀ। जी बिल्कुल ਉਹਨੂੰ ਉਹਦੀ ਮਜਬੂਰੀ ਇਹ ਹੈ ਕਿ ਉਹਨੂੰ ਆਪਣੇ ਸਹੁਰਿਆਂ ਦੇ ਘਰ ਕੈਦ ਹੋਣਾ ਪੈਂਦਾ ਹੈ, ਤੇ ਭਾਵੇਂ ਉਹ ਆਪਣੇ ਹਸਬੰਡ ਨੂੰ ਕੁਝ ਵੀ ਨਾ ਸਮਝੇ, ਲੇਕਿਨ ਉਹਨੂੰ ਰਹਿਣਾ ਉੱਥੇ ਪੈਂਦਾ ਹੈ। ਅੱਛਾ, ਇੱਕ ਸਵਾਲ ਕੀਤਾ ਸੀ ਉਹਦੇ ਉੱਤੇ, ਉਹਦਾ ਵੀ ਮੈਂ ਜਵਾਬ ਦੇ ਦਿਆਂ। ਮਦੀਆ ਨੇ ਕਿ ਰਾਂਝੇ ਦੀ ਮਾਂ ਦਾ ਕੀ ਨਾਂ ਸੀ ਤੇ ਉਹ ਵਗੈਰਾ ਵਗੈਰਾ, जी जी ਤੁਸੀਂ ਇਹ ਸਵਾਲ ਕੀਤਾ ਸੀ। ਮੈਂ ਉਹਦੇ ਵਿੱਚ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਵਾਰਿਸ ਸ਼ਾਹ ਜਿਹੜਾ ਹੈ ਉਹ ਇਹਨਾਂ ਡਿਟੇਲਸ ਵਿੱਚ ਜਾਂਦੇ ਹੀ ਨਹੀਂ ਹੈ। ਮਿਸਾਲ ਦੇ ਤੌਰ ਤੇ ਰਾਂਝੇ ਦੀ ਮਾਂ ਵੀ ਹੋਏਗੀ, ਰਾਂਝੇ ਦੀਆਂ ਭੈਣਾਂ ਵੀ ਹੋਣਗੀਆਂ, ਲੇਕਿਨ ਨਾ ਉਹ ਕੋਈ ਭੈਣਾਂ ਦਾ ਜ਼ਿਕਰ ਹੈ, ਨਾ ਕੋਈ ਉਹਦੀ ਮਾਂ ਦਾ ਜ਼ਿਕਰ ਹੈ, ਸਿਰਫ ਪਿਓ ਦਾ ਔਰ ਭਰਾਵਾਂ ਦਾ ਜ਼ਿਕਰ ਹੈ। ਉਹ ਵੀ ਇਸ ਲਈ ਕਿ ਵਾਰਿਸ ਸ਼ਾਹ ਬੇਸਿਕਲੀ ਤੇ ਉਸਦਾ ਸੋਸ਼ਲ ਸਟਰਕਚਰ ਹੈ ਉਹਨੂੰ ਵਿਖਾਉਣਾ ਚਾਹੁੰਦਾ ਹੈ, ਔਰ ਉਹਦੇ ਵਿੱਚ ਜਿਹੜਾ ਪ੍ਰਾਪਰਟੀ ਇੰਸਟੀਟਿਊਸ਼ਨ ਹੈ, ਉਹਦੇ ਜਿਹੜੇ ਉਹਦੇ ਜਿਹੜੇ ਗੁਲਾਮੇ ਨੇ ਪ੍ਰਾਪਰਟੀ ਇੰਸਟੀਟਿਊਸ਼ਨ ਦੇ, ਤੇ ਉਹਨਾਂ ਨੂੰ ਕਿਵੇਂ ਡੀਲ ਕੀਤਾ ਜਾ ਰਿਹਾ ਹੈ, ਉਹਦੀ ਬੇਸਿਕਲੀ ਇੰਟਰਸਟ ਉਸ ਦੇ ਵਿੱਚ ਹੈ। ਉਹਦੇ ਲਈ ਇਹ ਮੈਟਰ ਨਹੀਂ ਕਰਦਾ ਕਿ ਉਹਦੀ ਮਾਂ ਦਾ ਕੀ ਨਾਂ ਸੀ, ਉਹਦੀਆਂ ਭੈਣਾਂ ਕੌਣ ਸਨ, ਤੇ ਉਹਦੇ ਭਰਾ, ਤੇ ਇਸ ਲਈ ਭਰਾਵਾਂ ਦੇ ਨਾਮ ਹੀ ਨਹੀਂ ਉਹਨੇ ਦਿੱਤੇ। ਭਰਾ ਵੀ ਉਹਨੇ ਕਿਹਾ ਜੀ ਅਸੀਂ 7 ਭਰਾ ਸਾਂ, ਤੇ ਭਰਾ ਇਸ ਲਈ ਉਹਨਾਂ ਦਾ ਜ਼ਿਕਰ ਹੋਇਆ ਕਿ ਕਿਉਂਕਿ ਉਹ ਪ੍ਰਾਪਰਟੀ ਦੀ ਡਿਵੀਜ਼ਨ ਦੇ ਵਿੱਚ ਰੋਲ ਪਲੇ ਕਰ ਰਹੇ ਨੇ। No, that's very interesting. No, someone asked me and then ਇਸ ਵਾਸਤੇ ਖੁਦ ਨੂੰ ਵਾਰਿਸ ਸ਼ਾਹ ਦੀ ਜਿਹੜੀ ਪੂਰੀ ਲਿਖਤ ਹੈ ਨਾ, ਉਹਦੇ ਵਿੱਚ ਇਹ ਸਾਰੀਆਂ ਜਿਹੜੀਆਂ ਉਹ he doesn't care for these details. He goes to the basic ideological debate. ਮੁਸਲਮਾਨ ਰਾਂਝੇ ਦਾ ਪਿਓ ਹੈ, ਉਹਨੇ ਮਰਨਾ ਹੈ, ਤੇ ਵਾਰਿਸ ਸ਼ਾਹ ਕੋਈ ਇੱਕ ਬੰਦ ਵੀ ਨਹੀਂ ਉੱਤੇ ਲਿਖਦਾ, ਸਿਰਫ ਅੱਧੀ ਲਾਈਨ ਲਿਖਦਾ ਹੈ, ਤਕਦੀਰ ਸੱਤੀ ਮੌਜੂ ਹੱਕ ਹੋਇਆ। ਤਕਦੀਰ ਦੀ ਵਜ੍ਹਾ ਤੋਂ ਮੌਜੂ ਯਾਨੀ ਜਿਹੜਾ ਰਾਂਝੇ ਦਾ ਪਿਓ ਸੀ ਉਹ ਮਰ ਗਿਆ, ਤੇ ਬਾਕੀ ਅੱਧੀ ਲਾਈਨ ਜਿਹੜੀ ਹੈ ਉਹ ਇਹ ਹੈ, ਭਾਈ ਰਾਂਝੇ ਦੇ ਨਾਲ ਖੇਡਦੇ ਨੇ, ਕਿਉਂਕਿ ਉਹਦੀ ਇੰਟਰਸਟ ਉਹਨਾਂ ਦੀ ਜਿਹੜੀ ਖਹਿਬਾਜ਼ੀ ਹੈ ਉਹਦੇ ਭਰਾਵਾਂ ਦੀ ਜਾਇਦਾਦ ਦੀ ਵਜ੍ਹਾ ਤੋਂ, ਪ੍ਰਾਪਰਟੀ ਦੀ ਵਜ੍ਹਾ ਤੋਂ, ਉਹਨੇ ਉਹਦੇ ਤੇ ਗੱਲ ਕਰਨੀ ਆ। ਉਹਨੂੰ ਹੋਰ ਲੰਮੀ ਚੌੜੀ ਜਿਹੜੀ ਕਿਸੇ ਦੀ ਜਿਹੜੀ ਖਿਲਾਰ ਹੈ ਉਹਦੇ ਨਾਲ ਦਿਲਚਸਪੀ ਨਹੀਂ ਹੈਗੀ। Yeah, no, because I remember Heer's mom is mentioned though, Malki, right? That's Heer's mom. ਹਾਂ, ਹੀਰ ਦੀ ਮਾਂ ਜਿਹੜੀ ਆ ਉਹਦਾ ਨਾਮ ਉਹਨੇ ਲਿਖਿਆ ਮਲਕੀ। Yeah. ਤੇ ਲੇਕਿਨ ਇਹ ਹੈ ਕਿ ਉਹ ਉੱਥੇ ਉਸ ਕਰੈਕਟਰ ਦੀ ਲੋੜ ਸੀ ਕਿ ਜਿਹੜੀ ਔਰਤ ਹੈ ਖੁਦ ਉਹ ਵੀ ਕਿਵੇਂ ਜ਼ੁਲਮ ਦਾ ਹਿੱਸਾ, ਯਾਨੀ ਜ਼ੁਲਮ ਕਰਨ ਵਾਲਿਆਂ 'ਚ ਸ਼ਾਮਲ ਹੁੰਦੀ ਹੈ। Okay, thank you for that. Thank you. ਓਕੇ ਇੱਕ ਜੀ। ਡਾਕਟਰ ਸਾਹਿਬ ਹੋਰ ਵੀ ਗੱਲ ਹੈ ਕਿ ਪਿੱਛੇ ਆਪਾਂ ਪੜ੍ਹ ਕੇ ਆਏ ਹਾਂ ਕਿ ਜਦੋਂ ਕਾਜ਼ੀ ਤੇ ਹੀਰ ਦੇ ਡਾਇਲੌਗਸ ਆਉਂਦੇ ਨੇ ਤੇ ਕਾਜ਼ੀ ਹੀਰ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦਾ ਆ ਕਿ ਵਿਆਹ
ਤੇ ਉਹ ਕਹਿੰਦੀ ਮੈਂ ਨਹੀਂ। ਔਰ ਜਦੋਂ ਕਾਜ਼ੀ ਦੇ ਕੋਲ ਆਰਗੂਮੈਂਟਸ ਨਹੀਂ ਰਹਿੰਦੀ, ਉਹ ਵੀ ਅਖੀਰ ਧਰਮ ਨੂੰ ਛੱਡ ਕੇ ਅਖੀਰ 'ਚ ਇੱਥੇ ਆ ਜਾਂਦਾ ਕਿ ਅੱਖਾਂ ਮੀਟ ਕੇ ਵਕਤ ਲੰਘਾਮ ਹੋਈਏ, ਜਹਾਨ ਬਦਲਾਂ ਛਾਉਂ। ਬਿਲਕੁਲ, ਜਦੋਂ ਬਿਲਕੁਲ। ਮਾਂ ਬਾਪ ਵੀ ਤੁਹਾਡੇ, ਸਮਾਜ ਵੀ ਬਿਟਰ ਜਾਂਦਾ, ਤੁਸੀਂ ਕੁਝ ਨਹੀਂ ਕਰ ਸਕਦੇ। ਰਿਲੀਜਨ ਤੋਂ ਵੀ ਉਹ ਰਿਐਲਿਟੀ ਦੱਸਣ ਲੱਗ ਜਾਂਦਾ ਕਾਜ਼ੀ ਫਿਰ। ਹਾਂਜੀ, ਰਿਐਲਿਟੀ ਇਹ ਹੈ ਕਿ ਮਤਲਬ ਜੋ ਵੀ ਕਹਿੰਦਾ ਉਹ ਕਹਿੰਦਾ ਰਹਿਣ ਦਿਓ। ਰਿਐਲਿਟੀ ਇਹ ਹੈ ਕਿ ਜੇ ਮਾਂ ਪਿਓ ਵਿਛੜ ਜਾਣ, ਦੁਸ਼ਮਣ ਹੋ ਜਾਣ, ਤੇ ਤੁਹਾਡਾ ਬਣਨਾ ਕੁਛ ਨਹੀਂ। ਕਾਜ਼ੀ ਕੋਲ ਵੀ ਕੋਈ ਆਰਗੂਮੈਂਟ ਨਹੀਂ ਰਹਿੰਦੀ। ਬਿਲਕੁਲ। ਹਾਂਜੀ, ਆਪਣਾ ਰਿਕਾਰਡਿੰਗ ਬੰਦ ਕਰ ਦਿਓ